ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਹਿਬ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1300 AM ਫ੍ਰਿਜ਼ਨੋ 104.5 FM ਫ੍ਰਿਜ਼ਨੋ 1350 AM ਬੇਕਰਸਫੀਲਡ 107.5 FM ਬੇਕਰਸਫੀਲਡ 1450 AM ਯੂਬਾ ਸਿਟੀ 96.5 FM ਯੂਬਾ ਸਿਟੀ 1470 AM ਸੈਕਰਾਮੈਂਟੋ 105.9 FM ਸੈਕਰਾਮੈਂਟੋ ਐਲਗਰੋ ਤੇ ਨਾਲ ਦੀ ਨਾਲ 1570 AM ਲੋਡਾਈ ਮੋਡੈਸਟੋ ਤੇ ਸਟਾਕਟਨ ਤੇ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ। ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 9 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਇਹਨਾਂ ਦੇ ਆਫਿਸ ਨੰਬਰ 408-272-2500 ਦੇ ਉੱਤੇ ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਸੰਪਰਕ ਕਰੋ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਨਾਗਰਾ ਸੈਕਰਾਮੈਂਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ, ਹਰਬੰਸ ਕੌਰ ਤੁੰਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਿਲਵੇਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਜਿਵੇਂ ਸਾਰਿਆਂ ਨੂੰ ਪਤਾ ਹੀ ਆ ਵੀ ਵੀਕਐਂਡ ਦੇ ਉੱਤੇ ਜੋ ਬਾਈਡਨ ਉਹਨਾਂ ਨੂੰ ਪ੍ਰੈਜ਼ੀਡੈਂਟ ਇਲੈਕਟ ਐਲਾਨਿਆ ਗਿਆ ਹੈਗਾ। ਹੁਣ ਤੱਕ ਜਿੰਨੇ ਨਤੀਜੇ ਆਏ ਹੈਗੇ ਉਹਨਾਂ ਦੇ ਮੁਤਾਬਕ ਜੋ ਬਾਈਡਨ ਉਹਨਾਂ ਦੇ ਕੋਲ 290 ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਕੋਲ 214 ਇਲੈਕਟਰਲ ਵੋਟਸ ਹੈਗੀਆਂ ਆ। ਤੇ ਨਾਰਥ ਕੈਰੋਲੀਨਾ ਦੇ ਹਜੇ ਤੱਕ ਵੀ ਮੈਨੂੰ ਲੱਗਦਾ ਰਿਜ਼ਲਟ ਜਿਹੜੇ ਆ ਫਾਈਨਲ ਡਿਕਲੇਅਰ ਨਹੀਂ ਹੋਏ। ਬੜੀ ਕਲੋਜ਼ ਕਾਲ ਉੱਥੇ ਹੈਗੀ ਆ। ਡੋਨਲਡ ਟਰੰਪ ਉਹਨਾਂ ਦੇ ਕੋਲ 27,33,707 ਤੇ ਜੋ ਬਾਈਡਨ ਉਹਨਾਂ ਦੇ ਕੋਲ 26,58,322 ਵੋਟਸ ਹੈਗੀਆਂ ਜਿੰਨੀਆਂ ਹੁਣ ਤੱਕ ਜਿਹੜੀਆਂ ਕਾਊਂਟ ਹੋਈਆਂ ਹੈਗੀਆਂ ਜੀ। ਜੀ ਬਿਲਕੁਲ। ਸੋ ਇਸ ਮੌਕੇ ਇਹ ਜਿਹੜੀ ਸਥਿਤੀ ਬਣੀ ਹੋਈ ਹੈ, ਪਰ ਜਿਹੜੇ ਰਾਸ਼ਟਰਪਤੀ ਟਰੰਪ ਨੇ ਉਹ ਅਜੇ ਵੀ ਹਾਰ ਕਬੂਲਣ ਨੂੰ ਤਿਆਰ ਜਿਹੜੇ ਉਹ ਨਹੀਂ ਨੇ। ਇਸ ਚੀਜ਼ ਨੂੰ ਲੈ ਕੇ ਜਿਹੜੇ ਡੈਮੋਕ੍ਰੇਟ ਆ ਕਈ ਉਹਨਾਂ ਦੀ ਆਲੋਚਨਾ ਕਰ ਰਹੇ ਵੀ ਉਹਨਾਂ ਨੂੰ ਹੁਣ ਕੰਸੀਡ ਕਰ ਦੇਣਾ ਚਾਹੀਦਾ ਆ। ਥਾਂ ਥਾਂ ਦੇ ਉੱਤੇ ਜਿਹੜੇ ਇਸ ਚੀਜ਼ ਨੂੰ ਲੈ ਕੇ ਵੱਖ-ਵੱਖ ਵਿਚਾਰ ਜਿਹੜੇ ਉਹ ਸੁਣਨ ਨੂੰ ਮਿਲ ਰਹੇ ਹੈਗੇ ਆ ਵੀ ਕੀ ਜਿਹੜਾ ਇਸ ਦੇ ਵਿੱਚ ਹੋਵੇਗਾ। ਰਾਸ਼ਟਰਪਤੀ ਟਰੰਪ ਨੇ ਇਹ ਪਹਿਲਾਂ ਹੀ ਜਿਹੜਾ ਉਹ ਕਲੀਅਰ ਇੱਕ ਹਿਸਾਬ ਦੇ ਨਾਲ ਕੀਤਾ ਸੀਗਾ ਵੀ ਉਹ ਇਹਨਾਂ ਇਲੈਕਸ਼ਨ ਦੇ ਨਤੀਜਿਆਂ ਨੂੰ ਕੰਟੈਸਟ ਕਰਨਗੇ, ਯਾਨੀ ਕਿ ਅਦਾਲਤ ਦੇ ਵਿੱਚ ਜਿਹੜੇ ਉਹ ਜਾਣਗੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਇਹ ਪਤਾ ਲੱਗੇਗਾ ਵੀ ਇਹ ਕਿਸ ਪਾਸੇ ਵੱਲ ਨੂੰ ਝੁਕਾਵ ਹੁੰਦਾ ਆ। ਆਲਰੇਡੀ ਕਾਫੀ ਜਿਹੜੇ ਕੇਸ ਵੱਖ-ਵੱਖ ਥਾਵਾਂ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਜਿਹੜੇ ਕੀਤੇ ਸੀਗੇ ਉਹਨਾਂ ਵਿੱਚ ਉਹਨਾਂ ਨੂੰ ਕੋਈ ਬਹੁਤੀ ਜਿਹੜੀ ਆ ਸਫਲਤਾ ਆ ਉਹ ਨਹੀਂ ਪ੍ਰਾਪਤ ਹੋਈ ਸੀ। ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਪਰ ਇਹ ਦੱਸਦੇ ਜਾਈਏ ਵੀ 2 ਮਹੀਨੇ ਫਿਰ ਵੀ ਜਿਹੜੇ ਇਹਨਾਂ ਨੇ ਰਾਸ਼ਟਰਪਤੀ ਰਹਿਣਾ ਹੈ, ਇਹਨਾਂ ਦੀ ਕੈਬਨਿਟ ਨੇ ਕੰਮ ਕਰਨਾ ਆ, ਉਹ ਸਾਰਾ ਕੁਛ ਉਸੇ ਤਰੀਕੇ ਦੇ ਨਾਲ ਜਿਹੜਾ ਆ ਉਹ ਜਿਹੜਾ ਉਹ ਚੱਲੇਗਾ। ਉੱਧਰ ਜੋ ਬਾਈਡਨ ਨੇ ਜਿੱਤਣ ਤੋਂ ਬਾਅਦ ਦੇ ਵਿੱਚ ਜਿਹੜੇ ਆ ਉਹ ਲੋਕਾਂ ਨੂੰ ਸੰਬੋਧਿਤ ਜਿਹੜਾ ਉਹ ਕੀਤਾ ਸੀ ਅਮਰੀਕਾ ਨੂੰ ਵੀਕਐਂਡ ਦੇ ਉੱਤੇ। ਅਤੇ ਉਹਨਾਂ ਨੇ ਫਿਰ ਉਹੀ ਕਿਹਾ ਵੀ ਇਹ ਹੁਣ ਜਿਹੜਾ ਟਾਈਮ ਆ ਹੀਲਿੰਗ ਦਾ ਜਿਹੜਾ ਉਹ ਟਾਈਮ ਆ। ਪਹਿਲੀ ਵਾਰ ਅਮਰੀਕਾ ਦੇ ਇਤਿਹਾਸ ਦੇ ਵਿੱਚ ਇੱਕ ਔਰਤ ਆ ਉਹ ਉਪ ਰਾਸ਼ਟਰਪਤੀ ਦੇ ਅਹੁਦੇ ਦੇ ਉੱਤੇ ਜਿਹੜੀ ਉਹ ਪਹੁੰਚੀ ਆ। ਅਤੇ ਜਿੱਦਾਂ ਇਸ ਦੀ ਚਰਚਾ ਚੱਲਦੀ ਸੀਗੀ, ਕਮਲਾ ਹੈਰਿਸ ਸਾਊਥ ਏਸ਼ੀਅਨ ਅਤੇ ਬਲੈਕ ਡਿਸੈਂਟ ਦੀ ਜਿਹੜੀ ਆ ਉਹ ਆਖੀ ਜਾਂਦੀ ਆ। ਸੋ ਉਹ ਪਹਿਲੀ ਵਾਰੀ ਜਿਹੜਾ ਇਹ ਇਤਿਹਾਸ ਇਹ ਬਣਿਆ ਆ। ਉਸਨੇ ਆਪਣੀ ਸਪੀਚ ਦੇ ਵਿੱਚ ਕਿਹਾ ਆ ਵੀ ਹਾਂ ਮੈਂ ਪਹਿਲੀ ਹਾਂ, ਪਰ ਮੈਂ ਉਮੀਦ ਕਰਦੀ ਹਾਂ ਵੀ ਇਹ ਮੈਂ ਅਖੀਰਲੀ ਜਿਹੜੀ ਉਹ ਔਰਤ ਜਿਹੜੀ ਆ ਉਹ ਨਹੀਂ ਹੋਵੇਗੀ ਇਸ ਅਹੁਦੇ ਦੇ ਉੱਤੇ। ਇਸ ਤੋਂ ਅੱਗੇ ਵੀ ਜਿਹੜਾ ਉਹ ਕੰਮ ਵਧੇਗਾ। ਉੱਧਰ ਇਹਨਾਂ ਦੋਨਾਂ ਦੇ ਦੁਆਰਾ ਹਰਜੋਤ ਸਿੰਘ ਜੀ
ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਉਹਨਾਂ ਦੇ ਦੁਆਰਾ ਜਿਹੜਾ ਉਹਨਾਂ ਨੇ ਹੁਣ ਕਰੋਨਾ ਵਾਇਰਸ ਦੀ ਜਿਹੜੀ ਟਾਸਕ ਫੋਰਸ ਆ ਇੱਕ ਸੰਗਠਿਤ ਕਰਨ ਦਾ ਜਿਹੜਾ ਆਲਰੇਡੀ ਉਹਨਾਂ ਨੇ ਫੈਸਲਾ ਲਿਆ ਆ। ਟ੍ਰਾਂਜੀਸ਼ਨ ਜਿਹੜੀ ਟੀਮ ਆ ਉਹ ਉਹਨਾਂ ਦੇ ਆਪਣੇ ਵੱਲੋਂ ਜਿਹੜੀ ਉਹ ਤਿਆਰੀ ਸ਼ੁਰੂ ਕੀਤੀ ਆ। ਉੱਧਰ ਦੂਜੇ ਪਾਸੇ ਜਿੱਦਾਂ ਆਪਾਂ ਪਹਿਲਾਂ ਦੱਸਿਆ ਆ ਵੀ ਜਿਹੜਾ ਟਰੰਪ ਕੈਂਪੇਨ ਆ ਉਹਨਾਂ ਦਾ ਖੇਮਾ ਆ ਉਹ ਅਜੇ ਅਦਾਲਤਾਂ ਦੇ ਵਿੱਚ ਜਿਹੜਾ ਉਹ ਜਾਵੇਗਾ, ਪਰ ਕਹਿੰਦੇ ਅਜੇ ਕਲੀਅਰ ਨਹੀਂ ਆ ਵੀ ਕੀ ਵਿਸਕੌਨਸਨ ਦੇ ਵਿੱਚ ਉਹ ਰੀਕਾਊਂਟ ਦੀ ਮੰਗ ਕਰਨਗੇ ਜਾਂ ਉਹ ਨਹੀਂ ਮੰਗ ਕਰਨਗੇ। ਇਹ ਜਿਹੜੀ ਦੇਖਣ ਵਾਲੀ ਗੱਲ ਰਹੇਗੀ। ਜੀ ਬਿਲਕੁਲ। ਪ੍ਰੈਜ਼ੀਡੈਂਟ ਜਾਰਜ ਡਬਲਿਊ ਬੁਸ਼ ਨੇ ਵੀ ਜੋ ਬਾਈਡਨ ਤੇ ਕਮਲਾ ਹੈਰਿਸ ਨੂੰ ਵਧਾਈਆਂ ਦਿੱਤੀਆਂ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜਾ ਟਰੰਪ ਆ ਉਹਦਾ ਰਾਈਟ ਹੈਗਾ ਆ ਰੀਕਾਊਂਟ ਕਰਨ ਦੇ ਲਈ। ਸੋ ਇਸੇ ਤਰ੍ਹਾਂ ਹੁਣ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਵੀ ਉਹਨਾਂ ਨੇ ਕੋਵਿਡ-19 ਦੇ ਉੱਤੇ ਇੱਕ ਆਪਣੀ ਟੀਮ ਤਿਆਰ ਕਰ ਲਈ ਹੈਗੀ ਆ। ਜੋ ਬਾਈਡਨ ਨੇ, ਆਪਾਂ ਨੂੰ ਪਤਾ ਹੀ ਆ ਵੀ ਜਿਹੜੇ ਹਜੇ ਵੀ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਕਾਫੀ ਜ਼ਿਆਦਾ ਜਿਹੜੀ ਵੱਧਦੀ ਜਾ ਰਹੀ ਹੈਗੀ ਆ। ਸੋ ਇਹ ਦੇਖਣਾ ਹੋਊਗਾ। ਹੁਣ ਬਿਆਨ ਤਾਂ ਬਹੁਤ ਆ ਰਿਹਾ ਵੀ ਆਪਾਂ ਕਿਸ ਤਰ੍ਹਾਂ ਆਉਣ ਵਾਲੇ ਫਿਊਚਰ ਦੇ ਵਿੱਚ ਕਰਾਂਗੇ। ਚਾਈਨਾ ਦੀ ਪਾਲਿਸੀ ਨੂੰ ਲੈ ਕੇ, ਇਮੀਗ੍ਰੇਸ਼ਨ ਨੂੰ ਲੈ ਕੇ ਕਈ ਝੂਠੀਆਂ ਖਬਰਾਂ ਜਿਹੜੀਆਂ ਆ। ਅੱਜ ਇੱਕ ਮੈਂ ਖਬਰ ਪੜ੍ਹ ਰਿਹਾ ਸੀ, ਉਹ 'ਚ ਕਹਿੰਦੇ ਵੀ 5 ਲੱਖ ਇੰਡੀਅਨਾਂ ਨੂੰ ਸਿਟੀਜ਼ਨਸ਼ਿਪ ਦਿੱਤੀ ਜਾਊਗੀ। ਵੀ ਇੱਦਾਂ ਕਿੱਦਾਂ ਸਿਟੀਜ਼ਨਸ਼ਿਪ ਦੇ ਹੋ ਜਾਊਗੀ, ਰਾਈਟ? ਸੋ ਇੱਦਾਂ ਦੀਆਂ ਜਿਹੜੀਆਂ ਖਬਰਾਂ ਆ ਉਹ ਆ ਰਹੀਆਂ। ਪਰ ਸਾਰਾ ਕੁਝ ਜਿਹੜਾ ਕਲੀਅਰ ਤਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਜਨਵਰੀ 20 ਤੱਕ ਹਜੇ ਤੱਕ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਹੈਗੇ ਆ, ਜਿਹੜਾ ਇਹ ਸਮਾਂ ਹੁੰਦਾ ਇਹਦੇ 'ਚ ਉਹ ਕਈ ਕੁਛ ਐਗਜ਼ੀਕਿਊਟਿਵ ਆਰਡਰਸ, ਕਈ ਲੋਕਾਂ ਨੂੰ ਮਾਫੀਆਂ ਦੇਣੀਆਂ, ਇੱਦਾਂ ਦੇ ਜਿਹੜੇ ਕੰਮ ਆ ਉਹ ਕਰਦੇ ਆ ਪ੍ਰੈਜ਼ੀਡੈਂਟ ਜੀ। ਜੀ ਬਿਲਕੁਲ। ਸੋ ਅਜੇ ਤਾਂ ਜਿਹੜੀ ਆ ਬਾਗਦੌੜ ਐਡਮਿਨਿਸਟ੍ਰੇਸ਼ਨ ਦੀ ਇਹਨਾਂ ਦੇ ਹੀ ਜਿਹੜੇ ਉਹ ਹੱਥ ਦੇ ਵਿੱਚ ਹੈਗੀ ਆ। ਉੱਦਾਂ ਇਹਨਾਂ ਨੇ ਕਿਹਾ ਆ ਵੀ ਜੋ ਬਾਈਡਨ ਕਹਿੰਦਾ ਸੀਗਾ ਵੀ ਜਿਹੜੇ ਡਰੀਮਰਸ ਨੂੰ ਪਾਥਵੇ ਟੂ ਸਿਟੀਜ਼ਨਸ਼ਿਪ ਉਹ ਆਪਣੇ ਸ਼ੁਰੂਆਤੀ ਦਿਨਾਂ ਦੇ ਵਿੱਚ ਇਸ ਦੇ ਉੱਤੇ ਕੰਮ ਜਿਹੜਾ ਉਹ ਕਰਨਗੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ। ਹਾਲ ਦੀ ਘੜੀ ਜਿਹੜਾ ਸਭ ਤੋਂ ਵੱਡੀ ਜਿਹੜੀ ਗੱਲ ਹਰਜੋਤ ਸਿੰਘ ਜੀ ਆਈ ਥਿੰਕ ਇਹ ਦੇਖਣ ਵਾਲੀ ਹੋਊਗੀ ਵੀ ਕੀ ਰਾਸ਼ਟਰਪਤੀ ਟਰੰਪ ਆਪਣੀ ਹਾਰ ਨੂੰ ਕਬੂਲਣਗੇ, ਕੰਸੀਡ ਕਰਨਗੇ ਜਾਂ ਫਿਰ ਨਹੀਂ। ਉੱਧਰ ਰਾਸ਼ਟਰਪਤੀ ਟਰੰਪ ਦੇ ਨਜ਼ਦੀਕੀ ਸਰਕਲ ਦੇ ਵਿੱਚ ਕਰੋਨਾ ਵਾਇਰਸ ਦਾ ਕਹਿਰ ਇੱਕ ਵਾਰੀ ਫੇਰ ਜਿਹੜਾ ਉਹ ਆਇਆ ਆ। ਵੀਕਐਂਡ ਦੇ ਉੱਤੇ ਖਬਰ ਆਈ ਸੀ ਵੀ ਰਾਸ਼ਟਰਪਤੀ ਟਰੰਪ ਦੇ ਚੀਫ ਆਫ ਸਟਾਫ ਮਾਰਕ ਮੈਡੋਜ਼ ਉਹਨਾਂ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਜਿਹੜਾ ਪਾਇਆ ਗਿਆ ਆ। ਅਤੇ ਇੱਧਰ ਜਿਹੜੇ ਹੱਡ ਦੇ ਸੈਕਰੇਟਰੀ ਬੈਨ ਕਾਰਸਨ ਜਿਹੜੇ ਇੱਕ ਟਾਈਮ ਦੇ ਉੱਤੇ ਜਿਹੜੇ ਰਿਪਬਲਿਕਨ ਪਾਰਟੀ ਦੇ ਨੋਮੀਨੀ ਵੀ ਬਣਨਾ ਚਾਹੁੰਦੇ ਸੀਗੇ, ਕੈਂਪੇਨ ਵੀ ਉਹਨਾਂ ਨੇ ਕੀਤਾ ਸੀ, ਉਹ ਵੀ ਹੁਣ ਜਿਹੜੇ ਕਰੋਨਾ ਵਾਇਰਸ ਪੋਜ਼ੀਟਿਵ ਜਿਹੜੇ ਆ ਉਹ ਪਾਏ ਗਏ ਹੈਗੇ ਨੇ। ਸੋ ਇਹ ਇਸ ਦੇ ਨਾਲ ਜਿਹੜਾ ਉਹ ਦੇਖਣ ਵਾਲੀ ਗੱਲ ਰਹੂਗੀ। ਉੱਧਰ ਸਿਲੀਕਨ ਵੈਲੀ ਦੇ ਵਿੱਚ ਇਮੀਗ੍ਰੇਸ਼ਨ ਦੇ ਮਸਲਿਆਂ ਨੂੰ ਲੈ ਕੇ ਥੋੜ੍ਹਾ ਜਿਹਾ ਉਤਸ਼ਾਹ ਜਿਹੜਾ ਉਹ ਦੇਖਣ ਨੂੰ ਜਿਹੜਾ ਉਹ ਮਿਲ ਰਿਹਾ ਆ। ਉਹ ਜਿਹੜੇ ਜੋ ਬਾਈਡਨ ਆ ਉਹਨਾਂ ਦੇ ਨਾਲ ਕਹਿੰਦੇ ਨਵੇਂ ਇੱਕ ਸਮਝੌਤੇ ਜਾਂ ਰਿਲੇਸ਼ਨਸ਼ਿਪ ਆ ਉਹ ਬਣਾਉਣ ਦੀਆਂ ਜਿਹੜੀਆਂ ਉਹ ਕੋਸ਼ਿਸ਼ ਕਰਨਗੇ ਤਾਂ ਜੋ ਜਿਹੜਾ H1B ਆ ਜਾਂ ਹੋਰ ਚੀਜ਼ਾਂ ਆ ਉਹਨਾਂ ਦੇ ਵਿੱਚ ਥੋੜ੍ਹੀ ਉਹਨਾਂ ਨੂੰ ਜਿਹੜੀ ਉਹ ਢਿੱਲ ਮਿਲ ਸਕੇ। ਰਾਈਟ ਨਾਓ ਆਪਾਂ ਦੇਖਿਆ ਸੀ ਪਿਛਲੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ H1B ਵੀਜ਼ੇ ਦੇ ਲਈ ਤਕਰੀਬਨ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਉਸ ਨੂੰ $2 ਲੱਖ ਤਨਖਾਹ ਜਿਹੜੀ ਆ ਉਹ ਕਰ ਦਿੱਤੀ ਗਈ ਸੀ। ਜਿਹੜੀ ਉਹਨਾਂ ਨੇ ਚੇਂਜ ਜਿਹੜਾ ਉਹ ਲਿਆਂਦਾ ਸੀਗਾ ਉਹ ਜਿੱਦਾਂ ਆਪਾਂ ਨੂੰ ਉਸ ਦਿਨ ਆ ਕੇ ਵੀ ਅਟਰਨੀ ਦੱਸ ਕੇ ਗਏ ਸੀਗੇ ਵੀ ਉਹ ਵਿਦਆਊਟ ਉਹਨਾਂ ਨੇ ਲੋਕਾਂ ਦੀ ਸਲਾਹ ਲਏ ਪਬਲਿਕ ਕਮੈਂਟ ਪੀਰੀਅਡ ਤੋਂ ਬਗੈਰ ਹੀ ਜਿਹੜਾ ਉਹ ਕਰ ਦਿੱਤਾ ਸੀਗਾ। ਇਹ ਹੁਣ ਦੇਖਣਾ ਹੋਊਗਾ ਵੀ ਕੀ ਅਦਾਲਤਾਂ ਦੇ ਵਿੱਚ ਉਹ ਚੀਜ਼ ਖੜ ਸਕੂਗੀ ਜਾਂ ਨਹੀਂ। ਪਰ ਇਸ ਤਰੀਕੇ ਦੇ ਨਾਲ ਉਹ ਕਹਿ ਸਕਦੇ ਹਾਂ ਵੀ ਸ਼ਿਕੰਜਾ ਜਾਂਦੇ ਜਾਂਦੇ ਵੀ ਜਿਹੜਾ ਉਹ ਪੂਰੀ ਤਰ੍ਹਾਂ ਕੱਸਣ ਦੀ ਕੋਸ਼ਿਸ਼ ਆ ਉਹ ਕਰ ਰਹੇ ਹੈਗੇ ਆ ਇਮੀਗ੍ਰੇਸ਼ਨ ਦੇ ਉੱਤੇ ਵੀ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੀ ਬਾਇਓਮੈਡੀਕਲ ਕੰਪਨੀ ਪ੍ਰੋਫੇਸਰ ਆ ਤੇ ਇਹ US ਫਾਰਮਾਸਿਊਟੀਕਲ ਜਾਇੰਟ ਕੰਪਨੀ ਆ ਤੇ ਇਸੇ ਤਰ੍ਹਾਂ ਜਰਮਨ ਦੀ ਇੱਕ ਬਾਇਓ ਐਨਟੈਕ ਕੰਪਨੀ, ਦੋਨਾਂ ਨੇ ਅਨਾਊਂਸ ਕੀਤਾ ਹੈ ਵੀ ਉਹਨਾਂ ਨੇ ਕੋਵਿਡ-19 ਦਾ ਇੱਕ ਵੈਕਸੀਨ ਆ ਜਿਹੜਾ ਟੀਕਾ ਆ ਉਹ ਤਿਆਰ ਕਰ ਲਿਆ ਜਿਹੜਾ ਕਿ 90% ਇਫੈਕਟਿਵ ਹੈਗਾ ਆ। ਉਹਦੇ ਨਾਲ ਇਸ ਕੰਪਨੀ ਦੇ ਸਟਾਕ ਵੀ ਕਾਫੀ ਉੱਪਰ ਗਏ ਹੈਗੇ ਆ ਤੇ ਜਿਹੜੇ ਡਾਕਟਰ ਫੌਸਟੀ ਆ ਉਹਨਾਂ ਨੇ ਕਿਹਾ ਆ ਵੀ ਮੈਂ ਵੀ ਬਹੁਤ ਇਹ ਤੋਂ ਹੈਰਾਨ ਤੇ ਸੈਟਿਸਫਾਈ ਹੈਗਾ ਆ ਵੀ ਜਿਹੜਾ ਇੰਨਾ ਜ਼ਿਆਦਾ ਇਫੈਕਟਿਵ ਇਹ ਵੈਕਸੀਨ ਹੋਊਗਾ। 90% ਲੋਕ ਵੀ ਮਤਲਬ ਜਿਹਨੂੰ ਇਹ ਟੀਕਾ ਲੱਗੂਗਾ ਉਹ ਠੀਕ ਹੋ ਜਾਣਗੇ। ਸੋ ਹੋਪਫੁਲੀ ਕਹਿੰਦੇ ਪਈ ਇਹ ਬਹੁਤ ਜਲਦੀ ਲੋਕਾਂ ਨੂੰ ਜਿਹੜਾ ਆ ਅਵੇਲੇਬਲ ਹੋਊਗਾ। ਸਾਰਿਆਂ ਨੂੰ ਪਤਾ ਹੀ ਆ ਵੀ 10 ਮਿਲੀਅਨ ਤੋਂ ਵੱਧ ਕੇਸ ਜਿਹੜੇ ਆ USA ਦੇ ਵਿੱਚ ਕਰੋਨਾ ਵਾਇਰਸ ਦੇ ਹੋ ਚੁੱਕੇ ਹੈਗੇ ਆ ਤੇ 2,37,000 ਲੋਕਾਂ ਦੀ ਹੁਣ ਤੱਕ ਜਿਹੜੀ ਮੌਤ ਆ ਕਰੋਨਾ ਵਾਇਰਸ ਨਾਲ US ਵਿੱਚ ਹੋ ਚੁੱਕੀ ਹੈ।
ਜੀ, ਬਿਲਕੁਲ। ਸੋ ਕਰੋਨਾ ਵਾਇਰਸ ਇਹ ਪਹਿਲਾਂ ਵੀ ਐਕਸਪਰਟਸ ਨੇ ਜਿਹੜਾ ਦੱਸਿਆ ਸੀ, ਅਤੇ ਹੁਣ ਵੀ ਦੁਬਾਰਾ ਉਹ ਲੋਕਾਂ ਨੂੰ ਜਿਹੜਾ ਉਹ ਕਹਿ ਰਹੇ ਨੇ ਵੀ ਤੁਹਾਨੂੰ ਜਿਹੜਾ ਆ ਉਹ ਧਿਆਨ ਰੱਖਣ ਦੀ ਜ਼ਿਆਦਾ ਜ਼ਰੂਰਤ ਆ। ਠੰਡ ਦੇ ਮੌਸਮ ਦੇ ਵਿੱਚ ਇਸ ਦਾ ਫੈਲਾਅ ਜਿਹੜਾ ਆ ਉਹ ਜ਼ਿਆਦਾ ਹੋਣ ਦੀ ਸੰਭਾਵਨਾ ਜਿਹੜੀ ਉਹ ਰਹਿੰਦੀ ਆ। ਸੋ ਇਸ ਕਰਕੇ ਸਾਰੇ ਜਾਣੇ ਆਪੋ ਆਪਣੇ ਪੱਧਰ ਦੇ ਉੱਤੇ ਜਿਹੜੇ ਪ੍ਰੀਕਾਸ਼ਨਸ ਆ, ਖਿਆਲਾਤ ਆ, ਉਹ ਉਸੇ ਤਰੀਕੇ ਦੇ ਨਾਲ ਰੱਖਣ ਆਪਣਾ ਅਤੇ ਆਪਣੇ ਪਰਿਵਾਰ ਦਾ, ਤਾਂ ਜੋ ਜਿਹੜਾ ਆ ਇਸ ਦੇ ਵਿੱਚ ਬਚਿਆ ਜਿਹੜਾ ਉਹ ਰਿਹਾ ਜਾ ਸਕੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ। ਅਤੇ ਹਰਜੋਤ ਸਿੰਘ ਜੀ, ਯੁੱਗ ਤੋਂ ਬਾਅਦ ਰਾਜਕਰਮਵੀਰ ਸਿੰਘ ਜੀ, ਜਿਹੜੀਆਂ ਕੰਪਨੀਆਂ ਜ਼ੂਮ ਤੇ ਨੈਟਫਲਿਕਸ ਵਗੈਰਾ ਸੀਗੀਆਂ, ਉਹਨਾਂ ਦੇ ਸਟਾਕ ਕਹਿੰਦੇ ਡਾਊਨ ਗਏ ਆ। ਤੇ ਜੇ ਹੁਣ ਇਹ ਜਿਹੜਾ ਟੀਕਾ ਆ ਗਿਆ, ਇਹਦੇ ਨਾਲ ਫਿਰ ਲੋਕਾਂ ਨੇ ਘਰੋਂ ਬਾਹਰ ਨਿਕਲਣਾ ਸ਼ੁਰੂ ਕਰਨਾ, ਕੰਮ ਤੇ ਜਾਣਾ ਸ਼ੁਰੂ ਕਰ ਦੇਣਾ ਹੈਗਾ ਆ। ਉਹ ਇਹ ਜਿਹੜਾ ਟੀਵੀ ਘੱਟ ਦੇਖਣਗੇ, ਫਿਰ ਇਹਦਾ ਮਤਲਬ ਇਹ ਆ। ਜੀ ਜੀ, ਸੋ ਚੰਗੀ ਗੱਲ ਆ, ਲੋਕਾਂ ਨੂੰ ਬਾਹਰ ਹਵਾ ਮਿਲੂਗੀ। ਪਰ ਅਜੇ ਵੀ ਕਈ ਮਹੀਨੇ ਜੇ ਇਹ ਕਾਮਯਾਬ ਵੀ ਹੁੰਦੀ ਆ ਵੈਕਸੀਨ, ਇਸ ਦੇ ਨਤੀਜੇ ਵਾਕਿਆ ਹੀ ਜਿਹੜੇ ਉਹ ਪੋਜ਼ੀਟਿਵ ਰਹਿੰਦੇ ਆ, ਤਾਂ ਇਹਦੇ ਨਾਲ ਇਹ ਆ ਵੀ ਇਸ ਨੂੰ ਲੱਗਣ ਦੇ ਵਿੱਚ ਆਉਣ ਤੱਕ ਲੌਜਿਸਟਿਕਸ, ਉਹ ਸਾਰੀਆਂ ਚੀਜ਼ਾਂ ਨੂੰ ਮਿਲਾਉਂਦੇ ਹੋਏ ਅਜੇ ਕਈ ਮਹੀਨੇ ਜਿਹੜੇ ਆ ਉਹ ਲੱਗ ਜਾਣਗੇ। ਚਲੋ ਆਪਾਂ ਆਸ ਕਰਦੇ ਹਾਂ ਵੀ ਚੰਗੀ ਤਰੀਕੇ ਨਾਲ ਹੋਵੇ। ਅਤੇ ਨਾਲੇ ਇਹ ਵੀ ਵਾਰ-ਵਾਰ ਆਪਾਂ ਜੇ ਦੱਸਦੇ ਜਾਈਏ, ਜਿਹੜਾ ਵੈਕਸੀਨ ਲਾਉਣ ਦੇ ਨਾਲ ਤੁਹਾਨੂੰ ਉਸ ਦੇ ਹੋਣ ਦੇ ਅਤੇ ਉਸ ਦੀ ਮਾਰ ਜਿਹੜੀ ਉਹ ਕਿਤੇ ਘੱਟ ਜਾਂਦੀ। ਇਹ ਨਹੀਂ ਆ ਵੀ ਤੁਹਾਨੂੰ ਹੋ ਨਹੀਂ ਸਕਦਾ ਉਸ ਦੇ ਨਾਲ। ਵੈਕਸੀਨ ਦਾ ਇਹੀ ਹੁੰਦਾ ਆ, ਹਰ ਇੱਕ ਦੀ ਬਾਡੀ ਜਿਹੜੀ ਉਸ ਦੇ ਉੱਤੇ ਡਿਫਰੈਂਟ ਰਿਐਕਟ ਕਰਦੀ ਆ। ਅਤੇ ਰਾਈਟ ਨਾਓ ਕਈ ਪੋਲਸ ਜਿਹੜੀਆਂ ਹਰਜੋਤ ਸਿੰਘ ਜੀ ਇਹ ਦੱਸਦੀਆਂ ਨੇ ਵੀ ਬਹੁਤ ਸਾਰੇ ਲੋਕ ਅਜੇ ਤਿਆਰ ਨਹੀਂ ਆ ਵੀ ਪਹਿਲੀ ਜਿਹੜੀ ਵੈਕਸੀਨ ਆਊਗੀ ਉਸ ਨੂੰ ਜਿਹੜਾ ਲਵਾਉਣ ਦੇ ਲਈ, ਉਸ ਦੇ ਉੱਤੇ ਕਿਤੇ ਨਾ ਕਿਤੇ ਸ਼ੱਕ ਜਿਹੜਾ ਉਹ ਕਰਦੇ ਨੇ ਵੀ ਇਹ ਕਾਰਗਰ ਵੀ ਅਸਲ 'ਚ ਸਾਬਤ ਹੋ ਸਕੂਗੀ ਜਾਂ ਨਹੀਂ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ, ਇਹ ਸਾਰੇ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਜਿਹੜੇ ਉਹ ਨਜਿੱਠਦੇ ਨੇ। ਕਿ ਜਿਹੜੀ ਕੰਪਨੀ ਦਾ ਤੁਸੀਂ ਜ਼ਿਕਰ ਕੀਤਾ ਆ ਵੀ ਉਹ ਵੈਕਸੀਨ ਇਸ ਸਾਲ ਦੇ ਅਖੀਰ ਤੱਕ ਮਾਰਕੀਟ ਦੇ ਵਿੱਚ ਲਿਆਉਣ 'ਚ ਕਾਮਯਾਬ ਰਹਿੰਦੇ ਨੇ, ਜਾਂ FDA ਉਸ ਨੂੰ ਕਿਸ ਤਰੀਕੇ ਦੇ ਨਾਲ ਅਪਰੂਵ ਕਰਦੀ ਆ, ਜਾਂ ਕੀ ਹੁੰਦਾ ਆ। ਅਤੇ ਹੁਣ ਹਰਜੋਤ ਸਿੰਘ ਜੀ, ਰਾਜਕਰਮਵੀਰ ਸਿੰਘ ਜੀ, 50 ਮਿਲੀਅਨ ਦੇ ਕਰੀਬ ਕਹਿੰਦੇ ਬਹੁਤ ਇਮੀਡੀਏਟਲੀ ਅਵੇਲੇਬਲ ਹੋਣਗੇ, ਇੰਨੀ ਲਾਰਜ ਸਕੇਲ ਤੇ ਕੰਮ ਹੋਊਗਾ। ਸੋ ਇਹਦੇ ਸੰਬੰਧ ਦੇ ਵਿੱਚ ਹੁਣ ਜਿਹੜੇ ਵਰਲਡ ਲੀਡਰਸ ਆ, ਉਹਨਾਂ ਨੇ ਆਲਰੇਡੀ ਆਪਣੇ ਬਿਆਨ ਦੇਣੇ ਸ਼ੁਰੂ ਕਰਤੇ। ਜਰਮਨ ਦੇ ਹੈਲਥ ਮਿਨਿਸਟਰ ਜੈਨਸ ਸਪੈਨ ਜਿਹੜੇ ਆ, ਉਹਨਾਂ ਨੇ ਇਹ ਕਿਹਾ ਵੀ ਬਹੁਤ ਵਧੀਆ ਆ, ਇਹ ਜਰਮਨ ਦੀ ਕੰਪਨੀ ਆ, ਜਿਹੜੀ ਅਮਰੀਕਾ ਦੀ ਕੰਪਨੀ ਕੇ ਬਣਾਇਆ। ਇਸੇ ਤਰ੍ਹਾਂ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੇ ਵੀ ਕਿਹਾ ਵੀ ਜੇ ਲੱਗਦਾ ਟੀਕਾ ਬਹੁਤ ਇਫੈਕਟਿਵ ਹੋਊਗਾ ਤੇ ਸਾਨੂੰ 10 ਮਿਲੀਅਨ ਡੋਜ਼ਸ ਇਸ ਸਾਲ ਦੇ ਐਂਡ ਤੱਕ ਚਾਹੀਦੀਆਂ ਹੈਗੀਆਂ ਆ। ਤੇ ਬ੍ਰਿਟੇਨ ਨੇ 40 ਮਿਲੀਅਨ ਡੋਜ਼ਸ ਕਹਿੰਦੇ ਵੀ ਆਲਰੇਡੀ ਆਰਡਰ ਕਰ ਦਿੱਤੀਆਂ ਹੈਗੀਆਂ ਆ। ਸੋ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਵੀ ਕਿਹਾ ਵੀ ਬਹੁਤ ਵਧੀਆ ਜਿਹੜਾ ਹੋਇਆ, ਜਿਹੜਾ ਟੀਕਾ ਇਫੈਕਟਿਵ ਲੱਭ ਗਿਆ ਹੈਗਾ, ਪਰ ਪ੍ਰੀਕਾਸ਼ਨ ਕਹਿੰਦੇ ਸਾਨੂੰ ਜ਼ਰੂਰ ਰੱਖਣੀ ਚਾਹੀਦੀ ਹੈਗੀ ਆ। ਯੂਰਪੀਅਨ ਕਮਿਸ਼ਨ ਦੇ ਪ੍ਰੈਜ਼ੀਡੈਂਟ ਉਰਸੂਲਾ ਵੌਨ ਡਰ ਲੇਅਨ ਜਿਹੜੇ ਆ, ਉਹਨਾਂ ਨੇ ਅਨਾਊਂਸ ਕੀਤਾ ਵੀ ਬਹੁਤ ਵਧੀਆ ਨਿਊਜ਼ ਹੈਗੀ ਆ, 300 ਮਿਲੀਅਨ ਡੋਜ਼ਸ ਕਹਿੰਦੇ ਪੂਰੇ ਯੂਰਪ ਦੇ ਵਿੱਚ ਚਾਹੀਦੀਆਂ ਹੈਗੀਆਂ। ਜੀ, ਬਿਲਕੁਲ। ਜੇ ਦੇਖਿਆ ਜਾਵੇ ਤਾਂ 300 ਮਿਲੀਅਨ ਤੋਂ ਜ਼ਿਆਦਾ ਪਾਪੂਲੇਸ਼ਨ ਤਾਂ ਇਕੱਲੀ ਅਮਰੀਕਾ ਦੇ ਵਿੱਚ ਹੈਗੀ ਆ। ਅਮਰੀਕਾ ਨੇ ਆਲਰੇਡੀ ਆਪਰੇਸ਼ਨ ਵਾਰਪ ਸਪੀਡ ਦੇ ਤਹਿਤ ਬਹੁਤ ਸਾਰੀਆਂ ਹੋਰ ਕੰਪਨੀਜ਼ ਦੇ ਨਾਲ ਸਮਝੌਤੇ ਜਿਹੜੇ ਉਹ ਕੀਤੇ ਹੋਏ ਆ, ਜਿਨ੍ਹਾਂ ਦੇ ਵਿੱਚ ਮਿਲੀਅਨਸ ਆਫ ਡੋਜ਼ਿਸ ਜਿਹੜੀਆਂ ਵੀ ਵੈਕਸੀਨਸ ਤਿਆਰ ਹੋਣਗੀਆਂ, ਉਹਨਾਂ ਦੀਆਂ ਆਲਰੇਡੀ ਉਹਨਾਂ ਨੇ ਪੇਮੈਂਟਸ ਅਤੇ ਉਹ ਜਿਹੜੇ ਇਕਰਾਰ ਆ ਉਹ ਕੀਤੇ ਹੋਏ ਆ। ਸੋ ਕਦੋਂ ਪਹੁੰਚਦੀਆਂ ਨੇ, ਕਿੱਦਾਂ ਜਿਹੜੀਆਂ ਉਹ ਲੱਗਣਗੀਆਂ, ਇਹ ਜਿਹੜਾ ਹੁਣ ਇੱਕ ਵੱਡਾ ਜਿਹੜਾ ਚੈਲੰਜ ਹੋਊਗਾ। ਉਮੀਦ ਕਰਦੇ ਹਾਂ ਵੀ ਇਹ ਜਿਹੜੀ ਨਿਊਜ਼ ਹੈ ਇਸ ਦੇ ਵਿੱਚ ਇਹ ਨਾ ਹੋਵੇ ਵੀ ਬੰਦਾ ਪਹਾੜੀ 'ਤੇ ਚੜ੍ਹਿਆ ਅਤੇ ਬਾਅਦ 'ਚ ਥੱਲੇ ਨੂੰ ਆ ਕੇ ਜਿਹੜਾ ਉਹ ਡਿੱਗੇ, ਕਿਉਂਕਿ ਕੁਛ ਵੀਕ ਪਹਿਲਾਂ ਜਾਂ ਕੁਛ ਮਹੀਨੇ ਪਹਿਲਾਂ ਵੀ ਜੌਨਸਨ ਐਂਡ ਜੌਨਸਨ ਦੀ ਇੱਕ ਪੋਜ਼ੀਟਿਵ ਨਿਊਜ਼ ਜਿਹੜੀ ਉਹ ਆਈ ਸੀ। ਉਸ ਤੋਂ ਬਾਅਦ ਦੇ ਵਿੱਚ ਅਚਨਚੇਤੇ ਇਹ ਖਬਰ ਆ ਗਈ ਵੀ ਉਹ ਜੀ ਵੈਕਸੀਨ ਜਿਨ੍ਹਾਂ ਦੇ ਉੱਤੇ ਟਰਾਇਲ ਚੱਲ ਰਹੇ ਸੀ, ਉਹ ਜਿਹੜੇ ਲੋਕ ਆ ਉਹ ਵਿੱਚ ਬਿਮਾਰ ਹੋਣ ਲੱਗ ਗਏ ਆ। ਸੋ ਉਹਨਾਂ ਨੇ ਉਸ ਦੇ ਵਿੱਚ ਥੋੜ੍ਹੀ ਜਿਹੀ ਜਿਹੜੀ ਰੋਕ ਆ ਉਹ ਲਾਈ ਸੀ ਇਸ ਵੈਕਸੀਨ ਟਰਾਇਲਸ ਦੇ ਵਿੱਚ ਦੌਰਾਨ। ਸੋ ਉਮੀਦ ਕਰਦੇ ਹਾਂ ਵੀ ਇਹ ਜਿਹੜਾ ਵਾਕਿਆ ਹੀ ਜਿਹੜਾ ਉਸ ਪਾਸੇ ਵੱਲ ਨੂੰ, ਪੋਜ਼ੀਟਿਵ ਵੱਲ ਨੂੰ ਜਿਹੜਾ ਉਹ ਰਵੇ। ਪਰ ਜਿੱਦਾਂ ਆਪਾਂ ਪਹਿਲਾਂ ਵੀ ਕਿਹਾ, ਇਹਦਾ ਮਤਲਬ ਇਹ ਨਹੀਂ ਆ ਵੀ ਜੇ ਵੈਕਸੀਨ ਰੈਡੀ ਹੋ ਗਈ ਹੈ ਅਤੇ ਆਪਾਂ ਜਾਣਬੁੱਝ ਕੇ ਕਰੋਨਾ ਵਾਇਰਸ ਨੂੰ ਜਿਹੜਾ ਆ ਕੇ ਸਹੇੜਨਾ ਹੈਗਾ ਆ। ਉਸ ਤੋਂ ਜਿਹੜਾ ਬਚਾਅ ਹੀ ਰੱਖੋ ਅਤੇ ਜਿਹੜੀ ਉਹ ਚੰਗੀ ਗੱਲ ਹੈਗੀ, ਕਿਉਂਕਿ ਲੌਂਗ ਟਰਮ ਇਫੈਕਟ ਜਿਹੜੇ ਕਰੋਨਾ ਵਾਇਰਸ 'ਤੇ ਆਪਾਂ ਨੂੰ ਜਿਹੜੇ ਉਹ ਪਤਾ ਨਹੀਂ ਆ ਵੀ ਕਿਸ ਤਰੀਕੇ ਦੇ ਜਿਹੜੇ ਉਹ ਰਹਿਣੇ, ਖਾਸ ਕਰਕੇ ਤਾਂ ਕਿਉਂਕਿ ਉਹ ਰੈਸਪੀਰੇਟਰੀ ਜਿਹੜੀਆਂ ਔਰਗਨਸ ਆ, ਫੇਫੜੇ ਆ, ਸਾਹ ਲੈਣ ਵਾਲੀਆਂ ਜਿਹੜੀਆਂ ਹੈਗੀਆਂ ਆ, ਉਹਨਾਂ ਦੇ ਉੱਤੇ ਇਹ ਜ਼ਿਆਦਾ ਭੈੜਾ ਅਸਰ ਕਰਦੀ ਹੈ ਅਤੇ ਲੌਂਗ ਟਰਮ ਇਸ ਦੇ ਬੈਡ ਇਫੈਕਟ ਜਿਹੜੇ ਉਹ ਹੋ ਸਕਦੇ ਨੇ। ਜੀ।
ਬਿਲਕੁਲ। ਸੋ ਅਗਲੀ ਖਬਰ ਵੱਲ ਚਲੀਏ। ਇੱਕ ਬ੍ਰਿਟੇਨ ਦੇ ਕਮਾਂਡਰ ਨੇ ਇਹ ਕਿਹਾ ਹੈ ਵੀ ਕਰੋਨਾ ਵਾਇਰਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਇੱਕ ਤਰ੍ਹਾਂ ਨਾਲ ਇਕਨੋਮਿਕ ਫਾਲ ਆਊਟ ਹੋਇਆ ਆ। ਸੋ ਕਹਿੰਦੇ ਵੀ ਇਹ ਜਿਹੜਾ ਇਕਨੋਮਿਕ ਫਾਲ ਆਊਟ ਆ, ਇਹਦਾ ਇੱਕ ਰੀਜ਼ਨ ਤੀਜੀ ਵਰਲਡ ਵਾਰ ਜਿਹੜੀ ਲੱਗ ਸਕਦੀ ਆ। ਇਹ ਉਹਨਾਂ ਨੇ ਇੱਕ ਸਕਾਈ ਨਿਊਜ਼ ਇੰਗਲੈਂਡ ਦਾ ਟੀਵੀ ਸਟੇਸ਼ਨ ਆ, ਉਹਨੂੰ ਆਪਣੀ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਕਿਹਾ। ਕਹਿੰਦੇ ਵੀ ਜਿਸ ਸਮੇਂ ਹੁਣ ਅਸੀਂ ਰਹਿ ਰਹੇ ਹਾਂ, ਬਹੁਤ ਸਾਰੀ ਅਨਸਰਟਨਟੀ ਹੈਗੀ ਆ। ਬਹੁਤ ਸਾਰੇ ਮੁਲਕ ਰਿਸੈਸ਼ਨ ਤੇ ਡਿਪਰੈਸ਼ਨ ਦੇ ਵਿੱਚ ਕਹਿੰਦੇ ਚਲੇ ਗਏ ਹੈਗੇ ਆ। ਤੇ ਕਹਿੰਦੇ ਦੋਨੋਂ ਹੀ ਵਰਲਡ ਵਾਰ 1 ਤੇ ਵਰਲਡ ਵਾਰ 2 ਵੇਲੇ ਵੀ ਇਦਾਂ ਦੀਆਂ ਹੀ ਮਿਸਕੈਲਕੂਲੇਸ਼ਨਾਂ ਹੋਈਆਂ ਸੀਆਂ। ਸੋ ਇਹ ਕਹਿੰਦੇ ਵੀ ਅਸੀਂ ਇਸ ਟਾਈਮ ਬੜੇ ਇੱਕ ਖਤਰਨਾਕ ਮੌਕੇ ਦੇ ਉੱਤੇ ਖੜੇ ਹੈਗੇ ਆ। ਕਿਉਂਕਿ ਆਪਾਂ ਦੇਖਦੇ ਹੀ ਆ ਵੀ ਚਾਈਨਾ ਦੇ ਪ੍ਰਤੀ ਇਕੱਲਾ USA ਨਹੀਂ, ਆਪਣੇ ਫਰਾਂਸ ਤੇ UK, ਹੋਰ ਯੂਰਪ ਦੇ ਕਈ ਮੁਲਕ, ਈਵਨ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ, ਸਾਰੇ ਜਿਹੜੇ ਬਹੁਤ ਔਖੇ ਸੀ ਵੀ ਇਹ ਜਿਹੜੀ ਕਰੋਨਾ ਵਾਇਰਸ ਆ ਇਹ ਉੱਥੋਂ ਹੀ ਆਈ ਹੈਗੀ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਵਲਾਦੀਮਿਰ ਪੁਤਿਨ ਕ੍ਰੈਮਲਿਨ ਵਾਲਿਆਂ ਨੇ ਅਜੇ ਤੱਕ ਕਹਿੰਦੇ ਜੋ ਬਾਈਡਨ ਨੂੰ ਜਿਹੜੀ ਵਧਾਈ ਨਹੀਂ ਦਿੱਤੀ। ਉਹਨਾਂ ਨੇ ਕਿਹਾ ਵੀ ਅਸੀਂ ਅਧਿਕਾਰਤ ਜਿਹੜੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਨਤੀਜੇ ਆ ਉਸ ਦਾ ਇੰਤਜ਼ਾਰ ਕਰਾਂਗੇ। ਪਰ ਆਪਾਂ ਦੇਖਿਆ ਵੀ ਵੀਕਐਂਡ ਦੇ ਉੱਤੇ ਜਦ ਪ੍ਰੈਜ਼ੀਡੈਂਟ ਇਲੈਕਟ ਇੱਥੇ ਡਿਕਲੇਅਰ ਕੀਤਾ ਗਿਆ, ਐਸੋਸੀਏਟ ਪ੍ਰੈਸ ਨੇ ਜੋ ਬਾਈਡਨ ਦੇ ਹੱਕ ਦੇ ਵਿੱਚ ਅਨਾਊਂਸ ਕਰ ਦਿੱਤੀ ਵੀ ਇਹ ਜਿੱਤ ਗਏ ਨੇ, ਤਾਂ ਉਸ ਤੋਂ ਬਾਅਦ ਦੇ ਵਿੱਚ ਧੜਾ ਧੜ ਤਕਰੀਬਨ ਕਾਫੀ ਮੁਲਕਾਂ ਦੇ ਵੱਡੇ ਜਿਹੜੇ ਲੀਡਰਸ ਆ ਉਹਨਾਂ ਨੇ ਆਪਣੀਆਂ ਵਧਾਈਆਂ ਜਿਹੜੀਆਂ ਆ ਜੋ ਬਾਈਡਨ ਨੂੰ ਜਿਹੜੀਆਂ ਉਹ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਇੰਡੀਆ ਵਾਲਿਆਂ ਨੇ ਤਾਂ ਫਿਰ ਮੋਦੀ ਤੇ ਜੋ ਬਾਈਡਨ ਦੀ ਜਿਹੜੀ ਯਾਰੀ ਦੋਸਤੀ ਦੀਆਂ ਤਸਵੀਰਾਂ ਤੇ ਉਹਨਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉੱਥੇ ਉਹਨਾਂ ਨੇ ਟੀਵੀ ਦੇ ਉੱਤੇ ਉਹ ਵੀ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ ਵੀ ਕੋਈ ਨਹੀਂ ਜੀ, ਚੱਕਰ ਹੀ ਕੋਈ ਨਹੀਂ, ਜੋ ਬਾਈਡਨ ਨਾਲ ਵੀ ਬੜਾ ਵਧੀਆ ਆ। ਪਰ ਵਲਾਦੀਮਿਰ ਪੁਤਿਨ ਨੇ ਜਿਹੜੇ ਅਜੇ ਆਪਣੇ ਹੱਥ ਉਹ ਪੱਤੇ ਜਿਹੜੇ ਇੱਕ ਹਿਸਾਬ ਦੇ ਨਾਲ ਖੋਲ੍ਹੇ ਨਹੀਂ ਆ। ਇਹ ਦੇਖਣ ਵਾਲੀ ਗੱਲ ਰਹੂਗੀ। ਅਤੇ ਅਮਰੀਕਾ ਅਤੇ ਰਸ਼ੀਆ ਦੇ ਦੌਰਾਨ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਅਤੇ ਵਲਾਦੀਮਿਰ ਪੁਤਿਨ ਦੇ ਦਰਮਿਆਨ ਕਿੱਦਾਂ ਦਾ ਜਿਹੜਾ ਸਮਝੌਤੇ ਜਿਹੜੇ ਉਹ ਰਹਿੰਦੇ ਨੇ, ਕਿੱਦਾਂ ਦਾ ਉਹਨਾਂ ਦਾ ਰਿਲੇਸ਼ਨ ਜਿਹੜਾ ਆ ਉਹ ਰਹਿੰਦਾ ਆ, ਅਤੇ ਉਸ ਨੂੰ ਲੈ ਕੇ ਕੀ ਜਿਹੜਾ ਉਹ ਬਣੂਗਾ। ਜ਼ਿਕਰਯੋਗ ਗੱਲ ਆ ਵੀ ਜਿਹੜਾ ਕ੍ਰੀਮੀਆ ਸੀਗਾ ਜਿਸ ਨੂੰ ਅਨੈਕਸ ਕੀਤਾ ਗਿਆ ਸੀਗਾ ਯੂਕਰੇਨ ਦੇ ਨਾਲੋਂ, ਉਹ ਜਿਹੜੇ ਆ ਜੋ ਬਾਈਡਨ ਜਦੋਂ ਵਾਈਸ ਪ੍ਰੈਜ਼ੀਡੈਂਟ ਸੀਗੇ ਓਬਾਮਾ ਕਾਰਜਕਾਲ ਦੇ ਦੌਰਾਨ ਹੀ ਜਿਹੜਾ ਉਹ ਹੋਇਆ ਸੀਗਾ। ਅਤੇ ਬਾਅਦ ਦੇ ਵਿੱਚ ਆਪਾਂ ਦੇਖਿਆ ਸੀਗਾ ਵੀ ਇਹ ਕਿੰਨਾ ਰੌਲਾ ਜਿਹੜਾ ਆ ਰਸ਼ੀਅਨ ਜਿਹੜੀ ਇੰਟਰਫੇਰੈਂਸ ਆ ਉਸ ਨੂੰ ਲੈ ਕੇ ਜਿਹੜਾ ਹੋ ਰਿਹਾ ਸੀਗਾ ਪੂਰੇ ਟਰੰਪ ਹੁਣਾਂ ਦੀ ਜਿਹੜੀ ਆ ਕਾਰਜਕਾਲ ਦੇ ਦੌਰਾਨ। ਸੋ ਰਸ਼ੀਆ ਵਾਲੇ ਵੀ ਇਸੇ ਗੱਲੋਂ ਜਿਹੜੇ ਚੁੱਪ ਨੇ ਵੀ ਹੁਣ ਦੇਖ ਹੀ ਲਈਏ ਵੀ ਕੌਣ ਜਿੱਤਦਾ ਅਸਲ ਦੇ ਵਿੱਚ, ਕੀ ਜਿਹੜੇ ਲੀਗਲ ਜਿਹੜੇ ਉਹ ਸਾਹਮਣੇ ਦਾਅ ਪੇਚ ਜਿਹੜੇ ਉਹ ਖੇਡੇ ਜਾਂਦੇ ਨੇ ਅਦਾਲਤਾਂ ਦੇ ਵਿੱਚ। ਜੀ, ਸੋ ਬਿਲਕੁਲ ਇਕੱਲਾ ਰਸ਼ੀਆ ਨਹੀਂ, ਆਪਣਾ ਗੁਆਂਢੀ ਮੁਲਕ ਜਿਹੜਾ ਕੈਨੇਡਾ ਮੈਕਸੀਕੋ ਆ, ਮੈਕਸੀਕੋ ਦੇ ਪ੍ਰੈਜ਼ੀਡੈਂਟ ਐਂਡਰੇਸ ਮੈਨੂਅਲ ਲੋਪੇਜ਼ ਓਬਰਾਡੋਰ, ਉਹਨਾਂ ਨੇ ਵੀ ਹਜੇ ਤੱਕ ਜੋ ਬਾਈਡਨ ਨੂੰ ਕਿਸੇ ਤਰ੍ਹਾਂ ਦੀਆਂ ਵਧਾਈਆਂ ਨਹੀਂ ਦਿੱਤੀਆਂ। ਉਹ ਕਹਿੰਦੇ ਵੀ ਮੈਂ ਵੇਟ ਕਰੂੰਗਾ ਜਦੋਂ ਤੱਕ ਸਾਰੇ ਲੀਗਲ ਚੈਲੰਜਸ ਜਿਹੜੇ ਆ ਖਤਮ ਨਹੀਂ ਹੁੰਦੇ ਹੈਗੇ। ਇੱਕ ਟਾਈਮ ਦੇ ਉੱਤੇ ਮੈਕਸੀਕੋ ਦੇ ਪ੍ਰੈਜ਼ੀਡੈਂਟ ਜਿਹੜੇ ਆ ਆਪਣੇ USA ਦੇ ਪ੍ਰੈਜ਼ੀਡੈਂਟ ਨਾਲ ਕਾਫੀ ਤੱਤੇ ਰਹੇ ਆ, ਪਰ ਫਿਰ ਬਾਅਦ ਦੇ ਵਿੱਚ ਰਿਲੇਸ਼ਨ ਜਿਹੜੇ ਆ ਕਾਫੀ ਗੁੱਡ ਹੋ ਗਏ ਸੀ। ਕਿਉਂਕਿ ਮੈਕਸੀਕੋ ਜਿਹੜਾ ਆ ਉਹ ਇਦਾਂ ਦਾ ਜਿਹੜਾ ਥੋੜਾ ਜਿਹਾ ਵੀ ਖਤਰਾ ਨਹੀਂ ਲੈਣਾ ਚਾਹੁੰਦਾ। ਕਹਿੰਦੇ ਵੀ ਮੈਕਸੀਕੋ USA ਦਾ ਬਹੁਤ ਵੱਡਾ ਟ੍ਰੇਡ ਪਾਰਟਨਰ ਆ। $600 ਬਿਲੀਅਨ ਵਰਥ ਆਫ ਕਮਰਸ ਜਿਹੜੀ ਆ ਦੋਨਾਂ ਮੁਲਕਾਂ ਦੇ ਵਿੱਚ ਹਰ ਸਾਲ ਐਕਸਚੇਂਜ ਹੁੰਦੀ ਹੈਗੀ ਆ। ਸੋ ਮੈਕਸੀਕੋ ਦਾ ਪ੍ਰੈਜ਼ੀਡੈਂਟ ਵੀ ਜਿਹੜਾ ਹਜੇ ਵੇਟ ਕਰ ਰਿਹਾ ਜੀ, ਉਹ ਵੀ ਰਿਸਕ ਨਹੀਂ ਲੈਣਾ ਚਾਹੁੰਦਾ। ਕੱਲ੍ਹ ਨੂੰ ਕਹਿੰਦਾ ਵੀ ਅਦਾਲਤ ਦੇ ਵਿੱਚ ਫੈਸਲਾ ਕਿਤੇ ਵੋਟਿੰਗ ਦਾ ਬਾਅਦ 'ਚ ਇਲੈਕਸ਼ਨ ਦਾ ਉਲਟ ਹੋ ਜਾਵੇ ਅਤੇ ਮੈਂ ਉਦੋਂ ਵਧਾਈ ਦੇ ਕੇ ਅਤੇ ਟਰੰਪ ਦਾ ਗੁੱਸਾ ਨਾ ਜਿਹੜਾ ਉਹ ਸਹੇੜ ਲਵਾਂ। ਨਾਲੇ ਉਹ ਕਹਿੰਦੇ ਵੀ 2 ਮਹੀਨੇ ਵੀ ਹੋਰ ਕੱਟਣੇ ਆ, ਸੋ ਪਤਾ ਨਹੀਂ ਸਾਡੇ ਨਾਲ ਆਉਣ ਵਾਲੇ ਸਮੇਂ 'ਚ ਕੀ ਬਣ ਜਾਂਦਾ। ਮੈਕਸੀਕੋ ਦਾ ਅਮਰੀਕਾ ਦੇ ਉੱਤੇ ਬਹੁਤ ਜ਼ਿਆਦਾ ਡਿਪੈਂਡੈਂਸੀ ਜਿਹੜੀ ਉਹ ਹੈਗੀ ਆ, ਸਮਾਨ ਉਹਨਾਂ ਦਾ ਵਿਕਦਾ ਬਹੁਤ ਜ਼ਿਆਦਾ ਇੱਥੇ ਆ। ਸੋ ਅਮਰੀਕਾ ਦੇ ਨਾਲ ਤਾਂ ਕਿਸੇ ਵੀ ਹਾਲਾਤ ਦੇ ਵਿੱਚ ਉਹ ਮਾੜੇ ਜਿਹੜੇ ਰਿਲੇਸ਼ਨ ਆ ਉਹ ਕਦੀ ਵੀ ਨਹੀਂ ਰੱਖਣਾ ਜਿਹੜੇ ਉਹ ਚਾਹੁੰਣਗੇ। ਸੋ ਇਹ ਹੁਣ ਦੇਖਣ ਵਾਲਾ ਹੋਊਗਾ ਵੀ ਆਪਣੇ ਦੋਨੋਂ ਹੀ ਜਿਹੜੇ ਗਵਾਂਢੀ ਮੁਲਕ ਹੈਗੇ ਆ ਉਹਨਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਦੇ ਰਿਲੇਸ਼ਨ ਜਿਹੜੇ ਆ ਉਹ ਰਹਿੰਦੇ ਨੇ। ਅਤੇ ਸੋ ਇਹ ਸਾਰਾ ਕੁਛ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ ਆ। ਉੱਧਰ ਜਿਹੜਾ ਜੋ ਬਾਈਡਨ ਆ ਪ੍ਰੈਜ਼ੀਡੈਂਟ ਇਲੈਕਟ, ਉਸਨੇ ਜਿਹੜਾ ਇਹ ਕਿਹਾ ਆ ਵੀ ਜੇ ਹੁਣ ਸੁਪਰੀਮ ਕੋਰਟ ਦੇ ਵਿੱਚ ਓਬਾਮਾ ਕੇਅਰ ਹੈਗਾ ਆ, ਜੇ ਉਸ ਨੂੰ ਇੱਕ ਹਿਸਾਬ ਦੇ ਨਾਲ
ਰਿਜੈਕਟ ਕਰ ਦਿੱਤਾ ਜਾਂਦਾ ਆ, ਉਸ ਨੂੰ ਹਟਾ ਦਿੱਤਾ ਜਾਂਦਾ ਆ, ਤਾਂ ਉਹ ਉਸ ਦੇ ਲਈ ਵੀ ਪਲਾਨ ਆਪਣਾ ਉਹ ਤਿਆਰ ਕਰ ਰਹੇ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੰਸ਼ੋਰੈਂਸ ਦਾ, ਹੈਲਥ ਇੰਸ਼ੋਰੈਂਸ ਦਾ ਮਸਲਾ ਜਿਹੜਾ ਆ ਉਹ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਵਧੂਗਾ। ਸੋ ਇਹ ਕਾਫੀ ਅਹਿਮ ਆਉਣ ਵਾਲੇ ਜਿਹੜੇ ਕੁਛ ਹਫ਼ਤੇ ਜਿਹੜੇ ਉਹ ਰਹਿਣ ਵਾਲੇ ਨੇ, ਖਾਸ ਕਰਕੇ ਜਦੋਂ ਸੁਪਰੀਮ ਕੋਰਟ ਦੇ ਸਾਹਮਣੇ ਜਿਹੜਾ ਆ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਇੱਕ ਵਨ ਆਫ ਦਾ ਪਾਰਟ ਆਫ ਅਫੋਰਡੇਬਲ ਹੈਲਥ ਕੇਅਰ ਐਕਟ ਜਿਹੜਾ ਹੈਗਾ, ਕਿਉਂਕਿ ਉਹ ਕੈਲੀਫੋਰਨੀਆ ਦੇ ਵਿੱਚ ਹੈਗਾ ਆ, ਵੀ ਉਸ ਦਾ ਜਿਹੜਾ ਭਵਿੱਖ ਆ ਉਹ ਕਿੱਦਾਂ ਦਾ ਰਹੂਗਾ। ਜੋ ਬਾਈਡਨ ਨੇ ਆਪਣੇ ਭਾਸ਼ਣਾਂ ਦੇ ਵਿੱਚ, ਡਿਬੇਟਸ ਦੇ ਵਿੱਚ ਕਿਹਾ ਸੀਗਾ ਵੀ ਅਸੀਂ ਇਸ ਦੇ ਵਿੱਚ ਪਬਲਿਕ ਜਿਹੜਾ ਇੱਕ ਆਪਸ਼ਨ ਆ ਉਹ ਲੈ ਕੇ ਜਿਹੜੀ ਆਉਣਾ ਚਾਹੁੰਦੇ ਆ, ਅਤੇ ਇਸ ਪੂਰੇ ਚੀਜ਼ ਨੂੰ ਉਸ ਨੂੰ ਐਡ ਕਰਕੇ ਇਸ ਨੂੰ ਬਾਈਡਨ ਕੇਅਰ ਦਾ ਜਿਹੜਾ ਉਹਨਾਂ ਨੇ ਨਾਮ ਜਿਹੜਾ ਉਹ ਦਿੱਤਾ ਸੀਗਾ। ਸੋ ਇਹ ਤਾਂ ਹੀ ਉਸ ਦੇ ਉੱਤੇ ਬਿਲਡਅਪ ਕਰ ਸਕਣਗੇ ਜੇ ਸੁਪਰੀਮ ਕੋਰਟ ਇਸ ਨੂੰ ਓਬਾਮਾ ਕੇਅਰ ਨੂੰ ਜਿਹੜਾ ਉਹ ਲਾ ਨਹੀਂ ਦਿੰਦੀ, ਹਟਾ ਨਹੀਂ ਦਿੰਦੀ। ਸੋ ਸੁਪਰੀਮ ਕੋਰਟ ਦੇ ਅੱਗੇ ਕਾਫੀ ਅਹਿਮ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕੇਸਿਸ ਆ ਉਹ ਸਾਹਮਣੇ ਹੋਣਗੇ, ਅਤੇ ਇਹਨਾਂ ਦਾ ਵੀ ਕਾਫੀ ਦਾਅ ਜਿਹੜਾ ਉਹ ਰਹੇਗਾ ਵੀ ਇਸ ਦੇ ਵਿੱਚ ਜਿਹੜਾ ਉਹ ਆਵੇ। ਪਰ ਇਹ ਆ ਕਿਉਂਕਿ ਰਾਈਟ ਨਾਓ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ ਅਟਾਰਨੀ ਜਨਰਲ ਰਾਸ਼ਟਰਪਤੀ ਟਰੰਪ ਦੇ ਨਿਯੁਕਤ ਕੀਤੇ ਹੋਏ ਆ, ਸੋ ਉਹਨਾਂ ਦੀ ਹੀ ਜਿਹੜੀ ਗੱਲ ਆ ਉਸ ਨੂੰ ਜਿਹੜਾ ਉਹ ਰੱਖਣਗੇ। ਇਹ ਦੇਖਣਾ ਹੋਊਗਾ ਵੀ ਸੁਪਰੀਮ ਕੋਰਟ ਜਿਹੜਾ ਉਹ ਕੀ ਫੈਸਲਾ ਸੁਣਾਉਂਦੀ ਆ। ਅਤੇ ਇਹ ਜ਼ਿਕਰਯੋਗ ਗੱਲ ਹੈਗੀ ਵੀ ਰਾਈਟ ਨਾਓ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੰਜ਼ਰਵੇਟਿਵ ਜੱਜਿਸ ਆ, ਜਸਟਿਸਿਸ ਆ ਸੌਰੀ, ਉਹਨਾਂ ਦੀ ਜਿਹੜੀ ਉਹ ਮੈਜੋਰਟੀ ਹੈਗੀ 3 ਦੇ ਮੁਕਾਬਲੇ 6 ਦੇ ਨਾਲ। ਜੀ, ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਜਿਹੜੇ ਕੋਵਿਡ-19 ਦੇ ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ ਸੀ, ਉਹਦੇ ਵਿੱਚ ਹੁਣ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਫਰਾਡ ਹੋਇਆ ਹੈਗਾ ਆ, ਫਰਾਡ ਐਕੂਜ਼ੇਸ਼ਨਸ ਆ, ਤੇ ਉਹਦੀਆਂ ਜਿਹੜੀਆਂ ਰਿਪੋਰਟਸ ਆ ਵਾਈਟ ਹਾਊਸ ਨੂੰ ਜਾਣੀਆਂ ਬਹੁਤ ਸ਼ੁਰੂ ਹੋ ਗਈਆਂ ਆ। ਸੋ ਤੈਨੂੰ ਯਾਦ ਹੋਊਗਾ ਕਾਂਗਰਸ ਤੇ US ਦੀ ਕਾਂਗਰਸ ਤੇ ਟਰੰਪ ਐਡਮਿਨਿਸਟ੍ਰੇਸ਼ਨ ਦੋਨਾਂ ਨੇ ਮਿਲ ਕੇ ਹੀ ਜਿਹੜਾ ਇਹ ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ, ਜਿਹਦੇ ਤਹਿਤ $525 ਬਿਲੀਅਨ ਦੇ ਜਿਹੜੇ ਲੋਕਾਂ ਨੂੰ ਲੋਨ ਦਿੱਤੇ ਗਏ ਸੀ, ਤੇ ਜਿਨ੍ਹਾਂ ਇੰਪਲਾਇਰ ਦੇ 500 ਤੋਂ ਘੱਟ ਇੰਪਲਾਈ ਸੀਗੇ। ਸੋ ਇਹਨੂੰ ਦੇਖ ਕੇ ਕਹਿੰਦੇ ਵੀ ਫਰਾਡ ਦੀਆਂ ਬਹੁਤ ਜ਼ਿਆਦਾ ਰਿਪੋਰਟਸ SBA ਨੂੰ, ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਨੂੰ ਆ ਰਹੀਆਂ। ਆਲਰੇਡੀ 2495 ਦੇ ਕਰੀਬ ਰਿਪੋਰਟਸ ਪਹੁੰਚ ਚੁੱਕੀਆਂ ਟ੍ਰੇਜਰੀ ਡਿਪਾਰਟਮੈਂਟ ਦੇ ਕੋਲ ਵੀ ਇਹ ਲੋਕਾਂ ਨੇ ਝੂਠ ਜਾਂ ਗਲਤ ਤਰੀਕੇ ਦੇ ਨਾਲ ਲੋਨ ਲਏ ਆ, ਜਾਂ ਬਿਜ਼ਨਸ ਹੀ ਇਹਨਾਂ ਦੇ ਹੈ ਨਹੀਂ ਸੀ। ਹਜੇ ਤੱਕ ਜਿਹੜੀ SBA ਤੇ ਟ੍ਰੇਜਰੀ ਡਿਪਾਰਟਮੈਂਟ ਆ, ਉਹਨਾਂ ਨੇ ਇਹ ਕਿਹਾ ਵੀ ਜਿਨ੍ਹਾਂ ਨੂੰ ਅਸੀਂ $2 ਮਿਲੀਅਨ ਤੋਂ ਵੱਧ ਦੇ ਲੋਨ ਦਿੱਤੇ ਆ ਉਹਨਾਂ ਨੂੰ ਆਡਿਟ ਕਰਾਂਗੇ, ਪਰ ਆਉਣ ਵਾਲੇ ਸਮੇਂ 'ਚ ਹੋ ਸਕਦਾ ਆ ਵੀ ਜਿਨ੍ਹਾਂ ਦੇ ਘੱਟ ਲੋਨ ਅਮਾਊਂਟ ਸੀ ਉਹਨਾਂ ਨੂੰ ਵੀ ਜਿਹੜਾ ਆਡਿਟ ਕੀਤਾ ਜਾ ਸਕੇ। ਜੀ, ਅਤੇ ਬਿਲਕੁਲ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਕੀ ਬਣਦਾ ਹੈ, ਅਤੇ ਇਹਦੇ ਵਿੱਚ ਤਾਂ ਕੋਈ ਹਰਜੋਤ ਸਿੰਘ ਜੀ ਦੋ ਰਾਵਾਂ ਨਹੀਂ ਆ। ਲੋਕ ਜਾਣੇ ਅਣਜਾਣੇ ਜਾਣਦੇ ਹੀ ਆ ਵੀ ਕਾਫੀ ਜਿਹੜੀ ਇਸ ਦੇ ਵਿੱਚ ਘਪਲੇਬਾਜ਼ੀ ਜਿਹੜੀ ਆ ਉਹ ਹੋਈ ਆ। ਲੋਕਾਂ ਨੇ, ਬਿਜ਼ਨਸਿਸ ਨੇ, ਕਈਆਂ ਨੇ ਜਿਹੜਾ ਆ ਆਪਣੇ ਪੱਧਰ ਦੇ ਉੱਤੇ ਬਹੁਤ ਜ਼ਿਆਦਾ ਝੂਠ ਬੋਲਿਆ, ਜਿਸ ਕਰਕੇ ਇਹ ਹੁਣ ਸਮੱਸਿਆ ਆਈ ਆ। ਇਹ ਹਰਜੋਤ ਸਿੰਘ ਜੀ ਉੱਦਾਂ ਜੇ ਦੇਖਿਆ ਜਾਵੇ ਤਾਂ ਐਡਮਿਨਿਸਟ੍ਰੇਸ਼ਨ ਦੇ ਲਈ ਤਾਂ ਇੱਕ ਪੋਜ਼ੀਟਿਵ ਚੀਜ਼ ਇਹ ਰਹਿਣੀ ਆ ਵੀ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਕਿਹੜੇ ਸੱਚ ਬੋਲਦੇ ਆ, ਕਿਹੜੇ ਝੂਠ ਬੋਲਦੇ ਆ। ਬੈਂਕ ਉਹਦੇ ਨਾਲ ਆ, ਸਾਰੀਆਂ ਜਿਹੜੀਆਂ ਸਟੇਟਮੈਂਟਸ ਉਹਨਾਂ ਨੇ ਉਹ ਦੱਸੀਆਂ ਆ। ਸੋ ਇੱਥੋਂ ਇਹ ਜਿਹੜਾ ਉਹ ਪਤਾ ਲੱਗ ਜਾਊਗਾ ਵੀ ਕੌਣ ਸਹੀ ਚੱਲ ਰਿਹਾ ਸੀ, ਕੌਣ ਜਿਹੜਾ ਉਹ ਗਲਤ ਢੰਗ ਦੇ ਨਾਲ ਕਰ ਰਿਹਾ ਸੀਗਾ। ਅਤੇ ਬਾਅਦ ਦੇ ਵਿੱਚ ਖਬਰਾਂ ਜਿਹੜੀਆਂ ਇਹ ਜ਼ਿਆਦਾ ਜਿਹੜੀਆਂ ਉਹ ਬਣਨੀਆਂ ਨੇ। ਇਹ ਦੇਖਣਾ ਹੋਊਗਾ ਵੀ ਟਾਸਕ ਫੋਰਸ ਜਿਹੜੀਆਂ ਬਣੀਆਂ ਨੇ ਇਹਦੇ ਉੱਤੇ ਕਿੰਨੇ ਕੁ ਤੇਜ਼ੀ ਦੇ ਨਾਲ ਜਾਂ ਕਿੰਨੇ ਕੁ ਜ਼ੋਰ ਦੇ ਨਾਲ ਇਹ ਕੰਮ ਕਰਨਾ ਚਾਹੁੰਦੇ ਹੈਗੇ ਨੇ। ਸੋ ਕਾਫੀ ਜ਼ਿਆਦਾ ਇੱਕ ਮੌਕਾ ਹੈਗਾ ਉੱਦਾਂ ਜੇ ਦੇਖਿਆ ਜਾਵੇ ਸਰਕਾਰ ਦੇ ਲਈ ਵੀ ਕਹਿ ਲਓ ਵੀ ਸ਼ਾਂਤੀ ਜਿਹੜੀ ਉਹ ਕਰਨ ਦਾ, ਵੀ ਕੌਣ ਠੀਕ ਆ ਅਤੇ ਕੌਣ ਗਲਤ ਚੱਲ ਰਿਹਾ ਹੈਗਾ ਆ। ਇਸੇ ਤਰ੍ਹਾਂ ਸਾਡਾ ਸਮਾਂ ਵੀ ਜਿਹੜਾ ਬ੍ਰੇਕ ਵੱਲ ਹੈਗਾ ਆ, ਉਹ ਪਹਿਲਾਂ ਇੱਕ ਖਬਰ ਸਾਂਝੀ ਕਰਦੇ ਜਾਈਏ। ਕਹਿੰਦੇ ਵੀ ਇਲੈਕਸ਼ਨ ਦੇ ਦੌਰਾਨ ਰੋਬੋ ਕਾਲਸ ਲੋਕਾਂ ਨੂੰ ਬਹੁਤ ਆਈਆਂ ਸਵਿੰਗ ਸਟੇਟਸ ਦੇ ਵਿੱਚ। ਰੋਬੋ ਕਾਲ ਤੁਹਾਨੂੰ ਪਤਾ ਹੀ ਆ ਵੀ ਜਿਸ ਤਰ੍ਹਾਂ ਕਈ ਤੰਗ ਕਰਦੇ ਹੈਗੇ ਕਾਲਾਂ ਕਰਕੇ ਵੀ ਜੀ ਤੁਹਾਡਾ ਸੋਸ਼ਲ ਸਿਕਿਉਰਿਟੀ ਚੋਰੀ ਹੋ ਗਿਆ, ਜਾਂ ਤੁਹਾਨੂੰ ਪੁਲਿਸ ਅਰੈਸਟ ਕਰ ਲੂਗੀ ਜਾਂ ਇੱਦਾਂ। ਪਰ ਇਹ ਜਿਹੜੀਆਂ ਕਾਲ ਸੀਗੀਆਂ, ਜਿਹੜੀਆਂ ਸਵਿੰਗ ਸਟੇਟ ਸੀਗੀਆਂ, ਜਿਸ ਤਰ੍ਹਾਂ ਜਾਰਜੀਆ, ਓਹਾਇਓ, ਪੈਂਸਿਲਵੇਨੀਆ, ਇਹਨਾਂ ਸਟੇਟਾਂ ਦੇ ਵਿੱਚ 8 ਲੱਖ ਦੇ ਕਰੀਬ ਕਹਿੰਦੇ ਕਾਲਸ ਗਈਆਂ ਵੀ ਘਰਾਂ ਦੇ ਵਿੱਚ ਰਹੋ, ਵੋਟ ਪਾਉਣ ਨਾ ਜਾਓ। ਸੋ ਉਹਦੇ ਸੰਬੰਧ ਦੇ ਵਿੱਚ ਹੁਣ ਜਿਹੜੀ FBI ਆ ਉਹ ਇਨਵੈਸਟੀਗੇਟ ਕਰ ਰਹੀ ਹੈਗੀ ਆ ਵੀ ਕਾਲਾਂ ਕਿੱਥੋਂ ਆਈਆਂ ਤੇ ਕੌਣ ਇਹਨਾਂ ਦੇ ਪਿੱਛੇ ਰਿਸਪੌਂਸੀਬਲ ਸੀ। ਜੀ ਬਿਲਕੁਲ, ਇਹ ਕਿਤੇ ਨਾ ਕਿਤੇ ਵੋਟ ਲੋਕਾਂ ਦੀ ਨਾ ਪਵੇ ਉਸ ਦੇ ਵੱਲ ਨੂੰ ਜਿਹੜਾ ਲੱਗਦਾ ਹੈ ਵੀ ਇਹ ਜਾਣਬੁੱਝ ਕੇ ਡੈਡੀਕੇਟ ਉਹਨਾਂ ਨੇ ਉਹ ਜਿਹੜੀਆਂ ਉਹ ਕੀਤੀਆਂ ਸੀਗੀਆਂ। ਇਸ ਦੀ ਜਾਂਚ ਹੋਣੀ ਬਹੁਤ ਜਿਹੜੀ ਉਹ ਲਾਜ਼ਮੀ ਆ ਵੀ ਲੋਕਾਂ ਨੂੰ ਡਰਾ ਕੇ ਇੱਕ ਹਿਸਾਬ ਦੇ ਨਾਲ ਵੋਟ ਨਾ ਪਾਉਣ ਦੇ ਲਈ ਘਰਾਂ 'ਚ ਬੈਠਣ ਨੂੰ ਆਖਿਆ ਗਿਆ। ਇਹ ਜਿਸ ਦਿਨ ਇਲੈਕਸ਼ਨ ਸੀ ਉਸ ਦਿਨ ਵੀ ਇਹ ਖਬਰ ਜਿਹੜੀ ਉਹ ਆਈ ਸੀ, ਪਰ ਆਪਾਂ ਦੇਖਿਆ ਵੀ ਬਹੁਤਾ ਸ਼ਾਂਤਮਈ ਤਰੀਕੇ ਦੇ ਨਾਲ ਸਾਰਾ ਕੁਛ
ਜਿਹੜਾ ਉਹ ਵਾਪਰਿਆ ਸੀ। ਇੱਕ ਦੋ ਥਾਵਾਂ ਦੇ ਉੱਤੇ ਤਾਂ ਜ਼ਰੂਰ ਇੱਕ ਦੂਜੇ ਦੇ ਨਾਲ ਮਾੜਾ ਮੋਟਾ ਉੱਚਾ ਨੀਵਾਂ ਜਿਹੜਾ ਲੋਕਾਂ ਨੇ ਕਿਤੇ ਕਿਤੇ ਬੋਲਿਆ ਹੋਵੇ ਤਾਂ ਹੋਵੇ, ਪਰ ਓਵਰਆਲ ਜਿਹੜਾ ਸਾਰਾ ਕੁਛ ਹੀ ਜਿਹੜਾ ਉਹ ਸ਼ਾਂਤਮਈ ਰਿਹਾ ਸੀਗਾ। ਇਹ ਇੱਕ ਮਾੜੀ ਗੱਲ ਆ। ਰੋਬੋ ਕਾਲ ਤੋਂ ਤਾਂ ਦੁਨੀਆ ਆਲਰੇਡੀ ਬਹੁਤ ਜ਼ਿਆਦਾ ਤੰਗ ਆ, ਅਤੇ ਉਹ ਹੁਣ ਰੋਬੋ ਕਾਲ ਵਾਲੇ ਦੇਖੋ ਵੀ ਡੈਮੋਕ੍ਰੇਸੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਪਣੀ ਟੰਗ ਜਿਹੜੀ ਆ ਉਹ ਫਸਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ। ਲੋਕਾਂ ਨੂੰ ਜਾਣ ਕੇ ਭਰਮਾ ਰਹੇ ਨੇ ਵੀ ਤੁਸੀਂ ਵੋਟ ਜਿਹੜੀ ਉਹ ਨਾ ਪਾਉਣ ਜਾਓ, ਵੀ ਪਤਾ ਨਹੀਂ ਤੁਹਾਨੂੰ ਉੱਥੇ ਜਾ ਕੇ ਕੀ ਹੋ ਜਾਣਾ ਆ। ਸੋ ਇਸ ਦਾ ਪਤਾ ਕਰਨਾ ਬਹੁਤ ਹੀ ਲਾਜ਼ਮੀ ਹੈਗਾ। ਅਤੇ ਇੱਥੇ ਆਪਾਂ ਹਰਜੋਤ ਸਿੰਘ ਜੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KID Sacramento 1470 AM, KWRU Fresno 1300 AM, KWRU Fresno 1300 AM, KLHC Bakersfield 1350 AM, KCVR Stockton Modesto 1570 ਹੋ ਗਏ ਆ। ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋ ਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994, 8191 Timberlake Way Suite 350 ਅਤੇ 400 Sacramento। ਯੂਨਾਈਟਿਡ ਟਰੱਕ ਰਿਪੇਅਰ ਐਂਡ ਸਰਵਿਸਿਜ਼, ਤੁਸੀਂ ਇਹਨਾਂ ਤੋਂ ਨਵੇਂ ਪੁਰਾਣੇ ਟਾਇਰ ਖਰੀਦ ਸਕਦੇ ਹੋ। ਹੈਵੀ ਡਿਊਟੀ ਟੋਇੰਗ ਦਾ ਕੰਮ ਵੀ ਕਰਦੇ ਹਨ। ਤੁਸੀਂ ਇਹਨਾਂ ਦੇ ਕੋਲੋਂ ਹਰ ਮੇਕ ਮਾਡਲ ਦੇ ਟਰੱਕਸ ਦਾ ਡਾਇਗਨੋਸਟਿਕ ਕਰਵਾ ਸਕਦੇ ਹੋ। ਆਇਲ ਚੇਂਜ, PM ਸਰਵਿਸ, ਇੰਜਨ ਰਿਪੇਅਰ, ਟਰਾਂਸਮਿਸ਼ਨ ਦਾ ਕੰਮ, DPF ਡੈਫ ਦਾ ਕੰਮ, ਇਲੈਕਟ੍ਰੀਕਲ ਦਾ ਕੰਮ, ਬ੍ਰੇਕਸ, ਹਾਈਡ੍ਰੋਲਿਕ ਸਿਸਟਮ, ਸਟੀਲ ਦਾ ਵੈਲਡਿੰਗ ਦਾ ਕੰਮ, ਸਸਪੈਂਸ਼ਨ ਵਰਕ ਦਾ ਕੰਮ ਕਰਵਾ ਸਕਦੇ ਹੋ। ਹਰ ਤਰੀਕੇ ਦੇ ਟਰੱਕ ਐਂਡ ਟ੍ਰੇਲਰ ਦੀ ਰਿਪੇਅਰ ਕਰਦੇ ਹਨ। ਇਹਨਾਂ ਸਾਰੀਆਂ ਸੇਵਾਵਾਂ ਦੇ ਲਈ ਅੱਜ ਹੀ ਪਹੁੰਚੋ ਯੂਨਾਈਟਿਡ ਟਰੱਕ ਰਿਪੇਅਰ ਐਂਡ ਸਰਵਿਸਿਜ਼, 361150 ਫਰਸਟ ਐਵੀਨਿਊ, ਸੈਕਰਾਮੈਂਟੋ। ਕਾਲ 9167089017, 9167089017 ਜਾਂ 9167081461, 9167081461। ਯੂਨਾਈਟਿਡ ਟਰੱਕ ਰਿਪੇਅਰ ਐਂਡ ਸਰਵਿਸਿਜ਼, ਸੈਕਰਾਮੈਂਟੋ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਘਰਾਂ ਦੀਆਂ ਕੀਮਤਾਂ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਵਾਧਾ ਹੋ ਰਿਹਾ ਹੈ। ਇਸ ਸਮੇਂ ਤੁਸੀਂ ਘਰ ਦੀ ਵਧਦੀ ਹੋਈ ਕੀਮਤ ਤੇ ਲਾਭ ਲੈ ਸਕਦੇ ਹੋ ਅਤੇ ਆਪਣੇ ਹਾਈ ਇੰਟਰਸਟ ਕ੍ਰੈਡਿਟ ਕਾਰਡ, ਟਰੱਕ, ਕਾਰ ਦੇ ਲੋਨ ਨੂੰ ਪੇ ਕਰ ਸਕਦੇ ਹੋ ਅਤੇ ਆਪਣੇ ਮੰਥਲੀ ਬਿਲਸ ਨੂੰ ਘਟਾ ਸਕਦੇ ਹੋ। ਜਿਵੇਂ ਕਿ 5 ਲੱਖ ਲੋਨ ਅਮਾਉਂਟ, 70% ਲੋਨ ਟੂ ਵੈਲਿਊ, 15 ਸਾਲ ਦੇ ਲਈ ਫਿਕਸ ਰੇਟ, 2.37 APR ਹੋਵੇਗਾ। ਇਹਨਾਂ ਪ੍ਰੋਗਰਾਮਸ ਦੀ ਜਾਣਕਾਰੀ ਦੇ ਲਈ ਅਮਰਦੀਪ ਸਿੰਘ ਨਾਲ ਗੱਲ ਕਰ ਸਕਦੇ ਹੋ। 9167122735, 9167122735 ਅਤੇ ਇਹ ਆਪਣੇ ਕਲਾਇੰਟਸ ਨੂੰ ਜ਼ੀਰੋ ਕਲੋਜ਼ਿੰਗ ਕਾਸਟ ਤੇ ਲੋਨ ਲੈਣ ਵਿੱਚ ਮਦਦ ਕਰਦੇ ਹਨ। ਹੋਰ ਲੋਨ ਪ੍ਰੋਗਰਾਮਸ ਅਤੇ ਮਾਰਗੇਜ ਰੇਟਸ ਦੇ ਲਈ ਵਿਜ਼ਿਟ ਕਰ ਸਕਦੇ ਹੋ zeroclosingloan.com ਤੇ। ਬਹੁਤ ਹੀ ਤੇਜ਼ੀ ਨਾਲ ਲੋਨ ਕਲੋਜ਼ ਕਰਦੇ ਹਨ। ਬਹੁਤੇ ਲੋਨ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਘਰ ਖਰੀਦਣ ਅਤੇ ਵੇਚਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਅਮਰਦੀਪ ਸਿੰਘ ਬ੍ਰੋਕਰ ਦੇ ਨਾਲ 9167122735, NMLS ID 280053, DRE ਲਾਇਸੈਂਸ ਨੰਬਰ 01357217। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲੈ ਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ, 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872, 9163931872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500।
ਆਪਣੀ ਸ਼ੁੱਧਤਾ ਅਤੇ ਸਵਾਦ ਦੇ ਨਾਲ ਜਾਣੇ ਜਾਂਦੇ ਹਨ ਵੇਰਕਾ ਵਾਲੇ। ਇਸ ਵਾਰ ਦੀਵਾਲੀ ਨੂੰ ਹੋਰ ਵੀ ਖੂਬਸੂਰਤ ਕਰੋ ਵੇਰਕਾ ਘਿਓ ਦੇ ਨਾਲ। ਦੀਵਾਲੀ ਦੇ ਤਿਉਹਾਰ ਤੇ ਦੇਸੀ ਘਿਓ ਦੇ ਨਾਲ ਵੰਨ-ਸੁਵੰਨੀਆਂ ਮਠਿਆਈਆਂ ਬਣਾਉਣ ਦੇ ਲਈ ਅੱਜ ਹੀ ਜਾਓ ਆਪਣੇ ਨੇੜਲੇ ਇੰਡੀਅਨ ਗਰੋਸਰੀ ਸਟੋਰਸ ਤੇ ਅਤੇ ਲੈ ਆਓ ਵੇਰਕਾ ਦਾ ਖਾਲਸ ਦੇਸੀ ਘਿਓ। ਅਤੇ ਦੇਸੀ ਘਿਓ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਪੈਕਿੰਗ ਦੇ ਵਿੱਚ। 7 ਆਉਂਸ ਤੋਂ ਲੈ ਕੇ 16 ਪਾਉਂਡ ਦੀ ਬਾਲਟੀ ਵੀ ਖਰੀਦ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਆਪਣੇ ਨੇੜਲੇ ਇੰਡੀਅਨ ਗਰੋਸਰੀ ਸਟੋਰਸ ਵਾਲਿਆਂ ਨਾਲ ਜਾਂ ਫਿਰ ਗੱਲ ਕਰ ਸਕਦੇ ਹੋ 408 292 0500 4082920500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਅਗਲੀਆਂ ਖਬਰਾਂ ਦੇ ਵੱਲ ਜੇ ਵੱਧ ਜਾਈਏ, ਅੱਜ ਜਿਹੜੀ ਕਰੋਨਾ ਵਾਇਰਸ ਦੇ ਨੂੰ ਲੈ ਕੇ ਜਿਹੜੀ ਵੈਕਸੀਨ ਦੀ ਇੱਕ ਪੋਜ਼ੀਟਿਵ ਜਿਹੜੀ ਖਬਰ ਆਈ ਆ, ਉਸ ਤੋਂ ਬਾਅਦ ਦੇ ਵਿੱਚ ਮਾਰਕੀਟ ਦੇ ਵਿੱਚ ਕਾਫੀ ਵੱਡਾ ਜਿਹੜਾ ਉਛਾਲ ਆ ਉਹ ਦੇਖਿਆ ਜਾ ਰਿਹਾ ਹੈਗਾ ਆ। ਸੋ ਰਾਈਟ ਨਾਓ ਜੇ ਆਪਾਂ ਗੱਲ ਕਰਦੇ ਜਾਈਏ, ਜਿਸ ਮੌਕੇ ਆਪਾਂ ਹੁਣ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਤਾਂ ਇਸ ਮੌਕੇ ਡਾਓ ਜੋਨਸ 1350 ਪੁਆਇੰਟ ਇਨਫੈਕਟ ਜਿਹੜਾ ਆ ਉਹ ਉੱਤੇ ਚੱਲ ਰਿਹਾ ਹੈਗਾ ਆ। S&P ਦੇ ਵਿੱਚ ਵੀ 100 ਪੁਆਇੰਟਾਂ ਦਾ ਉੱਤੇ ਆ ਅਤੇ ਨੈਸਡੈਕ ਦੇ ਵਿੱਚ ਵੀ ਜਿਹੜੇ ਤਕਰੀਬਨ 100 ਪੁਆਇੰਟ ਆ ਉਹ ਉੱਤੇ ਚੱਲ ਰਹੀ ਹੈਗੀ ਆ। ਸੋ ਇੱਕ ਟਾਈਮ ਦੇ ਉੱਤੇ ਤਾਂ ਮਾਰਕੀਟ ਆਈ ਥਿੰਕ 1600 ਪੁਆਇੰਟ ਵੀ ਜਿਹੜੀ ਉੱਤੇ ਚੱਲ ਗਈ ਸੀਗੀ। ਫਾਈਜ਼ਰ ਅਤੇ ਬਾਇਓਐਨਟੈਕ ਜਿਹੜੀ ਆ ਕੰਪਨੀ ਆ, ਉਹਨਾਂ ਦੇ ਦੁਆਰਾ ਜਿਹੜਾ ਇਹ ਐਲਾਨ ਹੋਇਆ ਸੀਗਾ ਵੀ 90% ਤੱਕ ਇਫੈਕਟਿਵਨੈਸ ਜਿਹੜੀ ਇਸ ਦੀ ਦੇਖੀ ਗਈ ਆ। ਡਾਕਟਰ ਐਲਬਰਟ ਬੋਰਲਾ ਜਿਹੜੇ ਚੇਅਰਮੈਨ ਅਤੇ CEO ਹੈਗੇ ਨੇ ਫਾਈਜ਼ਰ ਦੇ, ਉਹਨਾਂ ਨੇ ਜਿਹੜੇ ਇਸ ਦੇ ਬਾਰੇ ਜਿਹੜਾ ਉਹ ਦੱਸਿਆ। ਉਹ ਕਹਿੰਦੇ ਸੀਗੇ ਵੀ ਇਹ ਜਿਹੜੇ ਟਰਾਇਲ ਦੇ ਰਿਜ਼ਲਟ ਨੇ ਉਹ ਗ੍ਰੇਟ ਡੇ ਫਾਰ ਸਾਇੰਸ ਐਂਡ ਹਿਊਮੈਨਿਟੀ ਜਿਹੜੇ ਉਹ ਦੱਸੇ ਗਏ ਨੇ। ਇਸ ਦੇ ਉੱਤੇ ਮਾਈਕ ਪੈਂਸ ਨੇ ਜਿਹੜੀ ਆ ਉਹ ਆਪਣੀ ਚੁੱਪੀ ਤੋੜਦੇ ਹੋਏ ਜਿਹੜਾ ਉਹ ਆਖਿਆ ਵੀ ਇਹ ਸਾਡੇ ਕਰਕੇ ਜਿਹੜੀ ਰਾਸ਼ਟਰਪਤੀ ਟਰੰਪ ਦੀ ਇਨਵੋਲਵਮੈਂਟ ਆ ਉਸ ਦੇ ਕਰਕੇ ਇਹ ਸਾਰਾ ਕੁਛ ਜਿਹੜਾ ਹੋਇਆ ਆ। ਪਰ ਫਾਈਜ਼ਰ ਨੇ ਨਾਲ ਦੇ ਨਾਲ ਹੀ ਇੱਕ ਆਪਣਾ ਬਿਆਨ ਉੱਧਰੋਂ ਜਾਰੀ ਕਰ ਦਿੱਤਾ। ਕਹਿੰਦੇ ਨਹੀਂ ਜੀ, ਇਹਨਾਂ ਦਾ ਇਸ ਦੇ ਵਿੱਚ ਕੋਈ ਵੀ ਇਨਵੋਲਵਮੈਂਟ ਆ ਇਹ ਵੈਕਸੀਨ ਦੇ ਨਾਲ ਜਿਹੜੀ ਉਹ ਨਹੀਂ ਰਹੀ ਸੀ। ਜਿੱਦਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਜਿਹੜੀ ਆਪਰੇਸ਼ਨ ਵਾਰਪ ਸਪੀਡ ਦੇ ਤਹਿਤ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਾਫੀ ਜ਼ਿਆਦਾ ਸਮਝੌਤੇ ਜਿਹੜੇ ਆ ਉਹ ਜ਼ਰੂਰ ਕੀਤੇ ਹੈਗੇ ਆ, ਪਰ ਇਹ ਹੁਣ ਆਮੋ ਸਾਹਮਣੇ ਟਰੰਪ ਐਡਮਿਨਿਸਟ੍ਰੇਸ਼ਨ ਤੇ ਜਿਹੜੀ ਇਹ ਵੈਕਸੀਨ ਮੇਕਰ ਜਿਹੜੇ ਆ ਉਹ ਆ ਚੁੱਕੇ ਹੋਏ ਨੇ ਜੀ। ਖਾਸ ਕਰਕੇ US ਇਲੈਕਸ਼ਨਸ ਨੂੰ ਲੈ ਕੇ ਆ, ਤੇ ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜੇ ਇਲੈਕਟ ਹੈਗੇ ਪ੍ਰੈਜ਼ੀਡੈਂਟ ਇਲੈਕਟ, ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਚੈਲੰਜ ਹੋਣਗੇ। ਕਹਿੰਦੇ ਵੀ ਡੈਮੋਕ੍ਰੇਟਸ ਤੇ ਕਾਂਗਰਸ ਨੂੰ ਰਲ ਕੇ ਕਾਂਗਰਸ ਦੇ ਵਿੱਚ ਕਿਸ ਤਰ੍ਹਾਂ ਕੰਮ ਕਰਨਾ ਉਹਦੇ ਤੇ ਬਹੁਤ ਡਿਪੈਂਡ ਹੋਊਗਾ। ਤੇ ਹੁਣ ਸਭ ਤੋਂ ਵੱਧ ਜਿਹੜਾ ਜ਼ੋਰ ਲੱਗਣਾ ਹੈਗਾ ਜਨਵਰੀ 21 ਤੱਕ, ਉਹ ਜਾਰਜੀਆ ਦੇ ਵਿੱਚ ਸੈਨੇਟ ਦੀ ਰੇਸ ਨੂੰ ਲੈ ਕੇ ਆ। ਕਹਿੰਦੇ ਪਈ ਇਹ ਮਿਲੀਅਨਸ ਆਫ ਡਾਲਰ ਇਹ 2 ਸੈਨੇਟਰਸ ਦੀ ਰੇਸ ਦੇ ਉੱਤੇ ਲੱਗਣਗੇ, ਕਿਉਂਕਿ ਉਹ ਡਿਸਾਈਡਿੰਗ ਫੈਕਟਰ ਹੋਣਗੇ। ਜੇ ਇੱਕ ਸੀਟ ਵੀ ਰਿਪਬਲਿਕਨ ਉਹਨਾਂ ਚੋਂ ਲੈ ਜਾਂਦੇ ਫਿਰ ਉਹ ਮੈਜੋਰਟੀ 'ਚ ਰਹਿਣਗੇ, ਪਰ ਡੈਮੋਕ੍ਰੇਟ ਜਿਹੜੇ ਆ ਪੂਰੇ ਜ਼ੋਰ ਲਾ ਰਹੇ ਆ ਵੀ ਉਹ ਦੋਨੋਂ ਸੀਟਾਂ ਜਿਹੜੀਆਂ ਆ ਉਹ ਆਪਣੇ ਕੋਲ ਲੈ ਜਾਣ। ਫਿਰ ਸੈਨੇਟ ਦੇ ਵਿੱਚ 50-50 ਸੀਟਸ ਹੋ ਜਾਣਗੀਆਂ ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਦੇਵੀ ਹੈਰਿਸ ਜਿਹੜੀ ਆ ਉਹ ਫਿਰ ਆਪਣੀ ਵੋਟ ਪਾ ਸਕਦੀ ਆ ਤੇ ਉਹਦੇ ਨਾਲ ਮੈਜੋਰਟੀ ਉਹਨਾਂ ਦੀ ਕੋਈ ਵੀ ਉਹ ਜਿਹੜਾ ਪਾਸ ਕਰਨਾ ਬਿੱਲ ਉਹ ਕਰ ਸਕਦੇ ਆ। ਉਹਨੂੰ ਦੇਖਦੇ ਹੋਏ ਐਂਡਰਿਊ ਯੰਗ, ਸਾਰਿਆਂ ਨੂੰ ਪਤਾ ਹੀ ਹੋਊਗਾ, ਡੈਮੋਕ੍ਰੈਟਿਕ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀ, ਬੜੇ ਸਮਾਰਟ ਬਿਜ਼ਨਸਮੈਨ ਹੈਗੇ ਆ। ਉਹਨਾਂ ਨੇ ਅੱਜ ਅਨਾਊਂਸ ਕੀਤਾ ਵੀ ਮੈਂ ਆਲਰੇਡੀ ਜਾਰਜੀਆ ਨੂੰ ਮੂਵ ਹੋ ਰਿਹਾ ਆ। ਜਾਰਜੀਆ 'ਚ ਮੂਵ ਹੋ ਕੇ ਕਹਿੰਦੇ ਵੀ ਮੇਰਾ ਹੁਣ ਇਹ ਫਰਜ਼ ਹੋਊਗਾ ਵੀ ਆਉਣ ਵਾਲੇ 2 ਮਹੀਨਿਆਂ ਦੇ ਵਿੱਚ ਜਿਹੜੀ, ਕਿਉਂਕਿ ਉੱਥੇ ਰਨ ਆਫ ਹੋ ਰਹੀ ਆ ਇਲੈਕਸ਼ਨ, ਕਿਉਂਕਿ ਕੋਈ ਵੀ ਕੈਂਡੀਡੇਟ 2 ਸੈਨੇਟਰਸ ਦੀਆਂ ਉੱਥੇ ਪੋਜੀਸ਼ਨਾਂ ਹੈਗੀਆਂ ਆ ਤੇ ਕਿਸੇ ਦੀ ਵੀ 50% ਤੋਂ ਉੱਪਰ ਵੋਟ ਨਹੀਂ ਆਈ। ਤੇ ਈਵਨ ਦੋ ਇੱਕ ਸੀਟ ਦੇ ਵਿੱਚ ਰਿਪਬਲਿਕਨ ਅੱਗੇ ਆ ਤੇ ਇੱਕ 'ਚ ਡੈਮੋਕ੍ਰੇਟ ਅੱਗੇ ਹੈਗਾ। ਸੋ ਇਹ ਦੋਨੋਂ ਹੀ ਹੁਣ ਰਨ ਆਫ ਹੋਣੀਆਂ।
ਸੋ ਇਹਦੇ ਉੱਤੇ ਬਹੁਤ ਜ਼ੋਰ ਲੱਗੂਗਾ, ਇਕੱਲਾ ਡੈਮੋਕ੍ਰੈਟਿਕ ਪਾਰਟੀ ਦਾ ਨਹੀਂ ਤੇ ਰਿਪਬਲਿਕਨ ਪਾਰਟੀ ਦਾ ਵੀ, ਵੀ ਕਿਸ ਤਰ੍ਹਾਂ ਜਿਹੜਾ ਆ ਹੁਣ ਅਸੀਂ ਸੈਨੇਟ ਦੇ ਵਿੱਚ ਆਪਣਾ ਹੋਲਡ ਬਣਾ ਕੇ ਰੱਖੀਏ। ਸੋ ਉਹਨੂੰ ਦੇਖਦੇ ਹੋਏ ਐਂਡਰਿਊ ਯਾਂਗ ਕਹਿੰਦੇ ਆ ਵੀ ਮੈਂ ਆਲਰੇਡੀ ਜਾਰਜੀਆ ਆਪਣੇ ਪਰਿਵਾਰ ਸਮੇਤ ਮੂਵ ਹੋ ਰਿਹਾ ਆ ਤੇ ਹੁਣ ਪੂਰਾ ਜ਼ੋਰ ਲਾ ਕੇ ਦੋਨਾਂ ਸੀਟਾਂ ਨੂੰ ਜਿੱਤਣ ਲਈ ਵਰਕ ਕਰਾਂਗੇ। ਜੀ ਬਿਲਕੁਲ। ਜੇ ਦੱਸ ਦਈਏ ਜਾਰਜੀਆ ਦੇ ਰਾਈਟ ਨਾਓ ਜਿਹੜੇ ਪ੍ਰੈਜ਼ੀਡੈਂਸ਼ੀਅਲ ਨਤੀਜਿਆਂ ਦੇ ਮੁਤਾਬਕ ਜੇ ਦੇਖਿਆ ਜਾਵੇ ਤਾਂ ਜਾਰਜੀਆ ਜੋ ਬਾਈਡਨ ਆ ਉਸਨੇ ਜਿੱਤੀ ਆ, ਫਲਿੱਪ ਕੀਤੀ ਆ। 1992 ਤੋਂ ਬਾਅਦ ਦੇ ਵਿੱਚ ਪਹਿਲੀ ਵਾਰੀ ਜਾਰਜੀਆ ਨੇ ਡੈਮੋਕ੍ਰੇਟ ਪਾਰਟੀ ਦੇ ਨੋਮੀਨੀ ਆ ਉਸ ਨੂੰ ਇਲੈਕਟ ਇੱਕ ਹਿਸਾਬ ਦੇ ਨਾਲ ਮੈਜੋਰਟੀ ਜਿਹੜੀ ਉਹ ਦਿੱਤੀ ਆ। ਸਟੇਸੀ ਏਬਰਾਹਮਸ ਜਿਹੜੀ 2 ਵਰ੍ਹੇ ਪਹਿਲਾਂ ਉੱਥੇ ਦੇ ਗਵਰਨਰ ਦੀ ਦੌੜ ਦੇ ਲਈ ਸੀਗੀ, ਉਹ ਹਾਰ ਗਈ ਸੀ ਉੱਥੇ, ਪਰ ਉਸਨੇ ਉਸ ਟਾਈਮ ਦੇ ਉੱਤੇ ਵੀ ਕਾਫੀ ਜ਼ਿਆਦਾ ਵੋਟਾਂ ਜਿਹੜੀਆਂ ਉਹ ਖਿੱਚੀਆਂ ਸੀਗੀਆਂ ਤੇ ਉਸਨੇ ਕਹਿੰਦੇ ਵੀ ਉਹ 2 ਸਾਲ ਲਗਾਤਾਰ ਬਹੁਤ ਜ਼ਿਆਦਾ ਮਿਹਨਤ ਕੀਤੀ। ਇਹ ਜਿੱਦਾਂ ਆਖਿਆ ਜਾ ਰਿਹਾ ਡੈਮੋਕ੍ਰੇਟ ਪਾਰਟੀ ਵੱਲੋਂ, ਓਬਵੀਅਸਲੀ ਉਹਨਾਂ ਨੇ ਕਹਿਣਾ ਹੀ ਆ, ਅਤੇ ਉਹਨਾਂ ਨੇ ਕਿਹਾ ਵੀ ਉਸਨੇ ਕਾਫੀ ਜ਼ਿਆਦਾ ਇਸ ਨੂੰ ਫਲਿੱਪ ਕਰਨ ਦੇ ਵਿੱਚ ਕਾਮਯਾਬੀ ਜਿਹੜੀ ਉਹ ਹਾਸਿਲ ਕੀਤੀ ਹੈਗੀ, ਉਸਦੀ ਬਹੁਤ ਮਿਹਨਤ ਆ। ਉਸ ਦਾ ਵੀ ਹੁਣੇ ਰੀਸੈਂਟਲੀ ਕੱਲ੍ਹ ਹੀ ਹਰਜੋਤ ਸਿੰਘ ਜੀ ਬਿਆਨ ਆਇਆ ਸੀ, ਕਹਿੰਦੇ ਵੀ ਅਸੀਂ ਜਿੱਤ ਸਕਦੇ ਹਾਂ ਦੋਨੋਂ ਸੀਟਾਂ ਸੈਨੇਟ ਦੇ ਵਿੱਚ, ਵੀ ਜੇ ਇਸੇ ਤਰੀਕੇ ਦੇ ਨਾਲ ਵੋਟਿੰਗ ਸਾਡੇ ਲੋਕਾਂ ਨੇ ਉਹ ਕੀਤੀ ਸੈਨੇਟ ਨੂੰ ਲੈ ਕੇ, ਕਿਉਂਕਿ ਰਾਈਟ ਨਾਓ ਦੋਨੋਂ ਹੀ ਪਾਰਟੀਆਂ ਦਾ ਜਿੱਦਾਂ ਤੁਸੀਂ ਕੀਤਾ ਵੀ ਦਾ ਲੱਗਾ ਹੋਣਾ, ਜੋਰ ਲੱਗਾ ਹੋਣਾ ਆ ਵੀ ਮੈਜੋਰਟੀ ਜਿਹੜੀ ਆ ਉਹ ਐਟਲੀਸਟ ਸੈਨੇਟ ਦੇ ਵਿੱਚ ਜਿਹੜੀ ਉਹ ਬਣੀ ਰਵੇ, ਤਾਂ ਹੀ ਜਿਹੜੇ ਉਹ ਇਲੈਕਸ਼ਨ ਜਿਹੜਾ ਵੀ ਆਪਣਾ ਕੰਮ ਕਰਨਾ ਚਾਹੁੰਦੇ ਆ, ਕਿਸੇ ਨੇ ਕੰਮ ਰੋਕਣਾ ਹੈ ਅਤੇ ਜਾਂ ਕਿਸੇ ਨੇ ਜਿਹੜਾ ਉਹ ਕਰਨਾ ਆ ਵੀ ਉਸ ਦੇ ਵਿੱਚ ਉਹਨਾਂ ਨੂੰ ਕਾਮਯਾਬੀ ਜਿਹੜੀ ਉਹ ਹਾਸਿਲ ਹੋਵੇਗੀ। ਜੇ ਓਵਰਆਲ ਦੇਖਿਆ ਜਾਵੇ ਸੈਨੇਟ ਦੀਆਂ ਜਿੰਨੇ ਵੀ ਨਤੀਜੇ ਹੁਣ ਤੱਕ ਆ ਚੁੱਕੇ ਆ ਉਹਨਾਂ ਵਿੱਚ ਡੈਮੋਕ੍ਰੇਟਸ ਨੇ 2 ਸੀਟਾਂ ਫਲਿੱਪ ਕੀਤੀਆਂ ਨੇ ਅਤੇ ਰਿਪਬਲਿਕਨਸ ਨੇ 1 ਸੀਟਾਂ ਫਲਿੱਪ ਕੀਤੀ ਆ। ਸੋ ਓਵਰਆਲ ਜੇ ਦੇਖਿਆ ਜਾਵੇ ਤਾਂ ਡੈਮੋਕ੍ਰੇਟ ਜਿਹੜੇ ਆ ਉਹ ਟੋਟਲ 1 ਸੀਟ ਜਿਹੜੀ ਆ ਐਕਸਟਰਾ ਫਲਿੱਪ ਕਰਨ ਦੇ ਵਿੱਚ ਕਾਮਯਾਬ ਜਿਹੜੇ ਰਹੇ ਨੇ। 48 ਤੇ 49 ਰਾਈਟ ਨਾਓ ਜਿਹੜਾ ਸੈਨੇਟ ਦੀ ਸਥਿਤੀ ਜਿਹੜੀ ਆ ਉਹ ਹਰਜੋਤ ਸਿੰਘ ਜੀ ਬਣੀ ਪਈ ਹੋਈ ਆ। ਸੋ 1 ਸੀਟ ਜਿਹੜੀ ਕਮਲਾ ਹੈਰਿਸ ਵਾਲੀ ਹੋ ਜਾਣੀ ਆ ਅਤੇ 2 ਸੀਟਾਂ ਜਿਹੜੀਆਂ ਇਹ ਨੇ। ਸੋ ਕਾਫੀ ਜ਼ਿਆਦਾ ਗੁੱਥਮ ਗੁੱਥਾ ਇੱਥੇ ਹੋਣਾ ਹੈ। ਅਤੇ ਜਿੱਦਾਂ ਆਪਾਂ ਲਿੰਡਸੇ ਗ੍ਰਾਹਮ, ਮਿਚ ਮਕੋਨਲ ਉਹਨਾਂ ਦੀਆਂ ਰੇਸਿਸ ਦੇ ਵਿੱਚ ਦੇਖਿਆ ਵੀ ਮਿਲੀਅਨਸ ਆਫ ਡਾਲਰ, ਹੰਡਰਡਸ ਆਫ ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਹੋਏ ਸੀਗੇ, ਸਪੈਂਡ ਹੋਏ ਸੀ। ਇੱਥੇ ਵੀ ਇੱਕ ਵਾਰੀ ਇੱਦਾਂ ਹੀ ਲੱਗਦਾ ਵੀ ਜਾਰਜੀਆ ਵਿੱਚ ਵੀ ਪੂਰੀ ਜਿਹੜੀ ਮਾਇਆ ਦਾ ਜਿਹੜਾ ਆ ਜ਼ੋਰ ਆ ਉਹ ਰਹਿਣ ਵਾਲਾ ਹੈਗਾ ਆ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਯੂਟਾ ਆ ਰਹੀ ਹੈ। ਯੂਟਾ ਦੇ ਗਵਰਨਰ ਨੇ ਅੱਜ ਸਟੇਟ ਵਾਈਡ ਮੈਂਡੇਟ ਇਸ਼ੂ ਕਰ ਦਿੱਤਾ ਹੈ ਵੀ ਹਰ ਇੱਕ ਨੂੰ ਯੂਟਾ ਦੇ ਵਿੱਚ ਮਾਸਕ ਪਾਉਣਾ ਪਊਗਾ। ਕਹਿੰਦੇ ਵੀ ਇਹ ਹੁਣ ਡਿਬੇਟ ਦਾ ਇਸ਼ੂ ਨਹੀਂ ਹੈਗਾ, ਜਿਹੜਾ ਵੀ ਬੰਦਾ ਯੂਟਾ ਦੇ ਵਿੱਚ ਘਰੋਂ ਬਾਹਰ ਨਿਕਲੇਗਾ ਉਸ ਨੂੰ ਮਾਸਕ ਪਾ ਕੇ ਹੀ ਜਾਣਾ ਪਊਗਾ, ਚਾਹੇ ਕਹਿੰਦੇ ਵੀ ਇਹਦੇ ਨਾਲ ਕਿਸੇ ਤਰ੍ਹਾਂ ਦੇ ਬਿਜ਼ਨਸ ਦੇ ਉੱਤੇ ਅਸਰ ਪਵੇ ਜਾਂ ਨਾ ਪਵੇ। ਤੇ ਯੂਟਾ ਦੇ ਵਿੱਚ ਵੀ ਜਿਹੜੇ ਕੇਸਾਂ ਦੀ ਗਿਣਤੀ ਕਾਫੀ ਵਧੀ ਹੈਗੀ ਆ। ਸੋ ਹੁਣ ਸਾਰੇ ਟਰਾਈ ਕਰ ਰਹੇ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਆ ਇਸ ਨੂੰ ਕੰਟਰੋਲ ਕੀਤਾ ਜਾਵੇ। ਜੀ ਬਿਲਕੁਲ। ਸੋ ਲਗਾਤਾਰ ਜਿੱਦਾਂ ਆਪਾਂ ਦੱਸਿਆ ਵੀ 10 ਮਿਲੀਅਨ ਆਲਰੇਡੀ ਕੇਸ ਅਮਰੀਕਾ ਦੇ ਵਿੱਚ ਜਿਹੜੇ ਹੋ ਚੁੱਕੇ ਹੋਏ ਨੇ ਅਤੇ ਉਹਨਾਂ ਦਾ ਜਿਹੜਾ ਉਹ ਤਾਂ ਧਿਆਨ ਜਿਹੜਾ ਇਹ ਚੀਜ਼ਾਂ ਮੰਗਦੀਆਂ ਨੇ। ਸੋ ਯੂਟਾ ਦੇ ਜਿਹੜੇ ਗਵਰਨਰ ਗੈਰੀ ਹਰਬਰਟ ਆ ਉਹ ਰਿਪਬਲਿਕਨ ਪਾਰਟੀ ਦੇ ਵੱਲੋਂ ਹੀ ਆ, ਉਹਨਾਂ ਨੇ ਜਿਹੜੀ ਸਟੇਟ ਆਫ ਐਮਰਜੈਂਸੀ ਜਿਹੜੀ ਇਹ ਘੋਸ਼ਿਤ ਕਰਕੇ ਅਤੇ ਸਟੇਟ ਵਾਈਡ ਮਾਸਕ ਮੈਂਡੇਟ ਜਿਹੜਾ ਉਹ ਕੱਲ੍ਹ ਉਹਨਾਂ ਨੇ ਇਸ ਨੂੰ ਸ਼ੁਰੂ ਕਰ ਦਿੱਤਾ ਸੀਗਾ। ਉਹਨਾਂ ਨੇ ਦੇਖਿਆ ਵੀ ਯੂਟਾ ਦੇ ਵਿੱਚ ਆਲਰੇਡੀ ਪਿਛਲੇ 7 ਦਿਨਾਂ ਦੇ ਵਿੱਚ 16,000 ਨਵੇਂ ਕੇਸ ਅਤੇ 46 ਮੌਤਾਂ ਜਿਹੜੀਆਂ ਉਹ ਹੋਈਆਂ ਸੀਗੀਆਂ। ਸੋ ਇਸੇ ਦੇ ਕਰਕੇ ਉਹਨਾਂ ਨੇ ਉੱਥੇ ਮਾਸਕ ਮੈਂਡੇਟ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਬਚਾਅ ਦੇ ਵਿੱਚ ਹੀ ਬਚਾਅ ਹੈਗਾ ਆ। ਸੋ ਸਾਰੇ ਜਾਣੇ ਆਪਾਂ ਹਰਜੋਤ ਸਿੰਘ ਜੀ ਦੇਖ ਰਹੇ ਹਾਂ, ਲੋਕ ਹੁਣ ਪਾਰਟੀਆਂ ਵੀ ਕਰ ਰਹੇ ਆ, ਘੁੰਮ ਫਿਰ ਵੀ ਰਹੇ ਆ, ਸਾਰਾ ਕੁਛ ਜਿਹੜਾ ਉਹ ਕਰ ਰਹੇ ਆ। ਭਾਈ ਧਿਆਨ ਜਿਹੜਾ ਅਜੇ ਵੀ ਰੱਖੋ, ਇਹ ਆਪਣੇ ਵਿੱਚੋਂ ਅਜੇ ਗਿਆ ਨਹੀਂ। ਵੈਕਸੀਨ ਦੀ ਗੱਲ ਹੀ ਹੋ ਰਹੀ ਆ। ਇਹ ਪਿਛਲੇ ਲੰਮੇ ਸਮੇਂ ਤੋਂ ਵੈਕਸੀਨ ਦੀ ਚਰਚਾ ਜਿਹੜੀ ਉਹ ਚੱਲ ਰਹੀ ਸੀ। ਹੁਣ ਥੋੜ੍ਹੀ ਜਿਹੀ ਇੱਕ ਪੋਜ਼ੀਟਿਵ ਨਿਊਜ਼ ਆਈ ਆ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਜਿਹੜਾ ਆ ਇਸ ਨੂੰ ਬਹੁਤ ਹੀ ਜਿਹੜਾ ਹਲਕੇ ਦੇ ਵਿੱਚ ਲੈਣਾ ਆ। ਧਿਆਨ ਪਹਿਲੋਂ ਵਾਂਗੂ ਹੀ ਜਿਹੜਾ ਉਹ ਵੱਧ ਤੋਂ ਵੱਧ ਜਿਹੜਾ ਉਹ ਰੱਖਿਆ ਜਾਵੇ। ਕੈਲੀਫੋਰਨੀਆ ਦੇ ਵਿੱਚ ਵੀ ਕੇਸ ਜਿਹੜੇ ਆ ਉਹ ਹੈਗੇ ਨੇ, ਆ ਰਹੇ ਨੇ। ਇਹ ਨਹੀਂ ਆ ਵੀ ਇੱਥੇ ਆਉਣੇ ਜਿਹੜੇ ਉਹ ਬੰਦ ਹੋ ਗਏ ਆ। ਸੋ ਕਿਰਪਾ ਕਰਕੇ ਜਿਹੜੇ ਵੀ ਤੁਸੀਂ ਜੇ ਕੋਈ ਪਾਰਟੀਆਂ ਕਰਨੀਆਂ ਆ ਜਾਂ ਕੁਛ ਕਰਨਾ ਆ, ਸੰਯਮ ਦੇ ਨਾਲ ਜਿਹੜਾ ਆ ਉਹ ਰਹਿ ਕੇ ਜਿਹੜਾ ਉਹ ਕੀਤਾ ਜਾਵੇ। ਕੋਈ ਰੋਕਦਾ ਨਹੀਂ ਆ ਤੁਹਾਨੂੰ ਜਿਹੜੋਂ ਆਪਣੀਆਂ ਖੁਸ਼ੀਆਂ ਜਿਹੜੀਆਂ ਉਹ ਮਨਾਉਣ ਤੋਂ ਰੋਕਣ ਦੇ ਲਈ, ਪਰ ਹਾਲ ਦੀ ਘੜੀ ਆਪਣੇ ਬਜ਼ੁਰਗਾਂ ਦਾ, ਉਹਨਾਂ ਸਾਰਿਆਂ ਦਾ ਜਿਹੜਾ ਉਹ ਵਿਸ਼ੇਸ਼ ਤੌਰ ਦੇ ਉੱਤੇ
ਧਿਆਨ ਹਿੱਤ ਜਿਹੜਾ ਉਹ ਫੈਸਲਾ ਲਓ। ਜੀ, ਅਗਲੀ ਖਬਰ ਵੱਲ ਚਲੀਏ। ਆਪਣੇ ਗੁਆਂਢੀ ਮੁਲਕ ਦੇ ਵਿੱਚ ਇੱਕ ਸਿੱਖਾਂ ਦੇ ਉੱਤੇ ਮੂਵੀ ਬਹੁਤ ਛੇਤੀ ਸਿਲਵਰ ਸਕਰੀਨ ਦੇ ਉੱਤੇ ਆ ਰਹੀ ਆ ਕਿ ਸਿੱਖਾਂ ਦਾ ਵਰਲਡ ਵਾਰ ਦੇ ਵਿੱਚ ਕੀ ਰੋਲ ਸੀ। ਬਹੁਤ ਸਾਰੇ ਦਸਤਾਰਧਾਰੀ ਸਿੱਖਾਂ ਨੇ ਉਹ ਵਰਲਡ ਵਾਰ ਦੇ ਵਿੱਚ ਹਿੱਸਾ ਲਿਆ। ਇਹ ਸਾਰੀ ਜਿਹੜੀ ਸਟੋਰੀ ਹੈਗੀ ਆ, ਕੈਨੇਡਾ ਦੇ ਇੱਕ ਹਿਸਟੋਰੀਅਨ ਆ ਸਟੀਵਨ ਪੁਰੇਵਾਲ, ਉਹਨਾਂ ਨੇ ਆਪਣੀ ਬੁੱਕ ਇੱਕ ਲਿਖੀ ਆ ਜਿਹਦੇ ਵਿੱਚ ਡਿਊਟੀ, ਆਨਰ ਤੇ ਇੱਜ਼ਤ, ਡਿਊਟੀ, ਆਨਰ ਐਂਡ ਇੱਜ਼ਤ, ਇਹਦੇ ਬੇਸ ਦੇ ਉੱਤੇ ਇਹ ਬਣਾਈ ਗਈ ਆ। ਸੋ ਦੇਖੋ ਵੀ ਕਿੰਨਾ ਧੱਕਾ ਹੋਇਆ। ਕਹਿੰਦੇ ਵੀ ਸਟੀਵਨ ਪੁਰੇਵਾਲ ਲਿਖਦੇ ਆ ਵੀ ਕਾਮਾਗਾਟਾ ਮਾਰੂ ਜਹਾਜ਼ ਨੂੰ ਵੈਨਕੂਵਰ ਤੋਂ ਵਾਪਸ ਭੇਜ ਦਿੱਤਾ ਗਿਆ ਸੀ, ਜਿਹਦੇ ਵਿੱਚ ਸਾਰੇ ਮੋਸਟਲੀ ਸਿੱਖ ਸੀਗੇ, ਥੋੜੇ ਹੋਰ ਵੀ ਹਿੰਦੂ ਵੀ ਸੀਗੇ, ਪਰ ਮੈਜੋਰਿਟੀ ਜਿਹੜੀ ਸਿੱਖਾਂ ਦੀ ਸੀ। ਪਰ ਜਸਟ ਕਹਿੰਦੇ ਵੀ 3 ਹਫ਼ਤਿਆਂ ਬਾਅਦ ਵਰਲਡ ਵਾਰ 1 ਲੱਗ ਗਿਆ ਤੇ ਉਸ ਟਾਈਮ ਦੇ ਉੱਤੇ ਜਿਹੜੀ ਸਿੱਖ ਕਮਿਊਨਿਟੀ ਸੀ ਉਹਨਾਂ ਕੋਲ ਇਹ ਇੱਕ ਤਰ੍ਹਾਂ ਦਾ ਨਾਲ ਮੁੱਦਾ ਸੀਗਾ ਕਿ ਤੁਸੀਂ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਕਰ ਰਹੇ, ਅਸੀਂ ਨਹੀਂ ਇਸ ਵਾਰ ਦੇ ਵਿੱਚ ਹਿੱਸਾ ਲੈਣਾ। ਪਰ ਸਟਿਲ ਕਹਿੰਦੇ ਵੀ ਉਹ ਵੱਧ ਚੜ ਕੇ ਜਿਹੜੇ ਅੱਗੇ ਹੋ ਕੇ ਉਹਨਾਂ ਨੇ ਹਿੱਸਾ ਲਿਆ, ਜਦ ਕਿ 3 ਹਫ਼ਤੇ ਪਹਿਲਾਂ ਉਹਨਾਂ ਦਾ ਜਹਾਜ਼ ਜਿਹੜਾ ਪੋਰਟ ਤੋਂ ਵਾਪਸ ਕੀਤਾ ਗਿਆ ਸੀ। ਸੋ ਇਹ ਸਟੋਰੀ ਨੂੰ ਹਜੇ ਤੱਕ ਵੀ ਕਹਿੰਦੇ ਵੀ ਕੈਨੇਡਾ ਦੇ ਵਿੱਚ ਇੰਨਾ ਜ਼ਿਆਦਾ ਪ੍ਰਮੋਟ ਨਹੀਂ ਕੀਤਾ ਗਿਆ। ਅੱਜ ਦੀ ਡੇਟ ਦੇ ਵਿੱਚ ਆਪਾਂ ਦੇਖਿਆ ਸੀ ਜਗਮੀਤ ਸਿੰਘ ਦਾ ਬਿਆਨ ਆਇਆ ਸੀ ਡੋਨਲਡ ਟਰੰਪ ਦੇ ਅਗੇਂਸਟ, ਪਰ ਕੈਨੇਡਾ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਵੀ ਬਹੁਤ ਜ਼ਿਆਦਾ ਡਿਸਕ੍ਰਿਮੀਨੇਸ਼ਨ ਹੁੰਦੀ ਆ। ਕਿਊਬਿਕ ਸਟੇਟ ਦੇ ਵਿੱਚ ਜਿਹੜੇ ਚਿੰਨ੍ਹ ਹੈਗੇ ਤੁਹਾਡੇ, ਖਾਸ ਕਰਕੇ ਦਸਤਾਰ ਦੇ ਉੱਤੇ ਜਾਂ ਹਿਜ਼ਬ ਆ, ਉਹਨਾਂ ਦੇ ਉੱਤੇ ਬੈਨ ਲਾਇਆ ਤੁਸੀਂ ਜੇ ਗਵਰਨਮੈਂਟ ਦੇ ਆਫਿਸਿਸ ਦੇ ਵਿੱਚ ਕੰਮ ਕਰਦੇ ਆ। ਈਵਨ ਆਪਾਂ ਪਿਛਲੇ ਮਹੀਨਿਆਂ 'ਚ ਖਬਰਾਂ ਵੀ ਸਾਂਝੀਆਂ ਕੀਤੀਆਂ ਸੀ ਕਿਸ ਤਰ੍ਹਾਂ ਵੀ ਜਿਹੜੇ ਕਈ ਦਸਤਾਰਧਾਰੀ ਸਿੱਖ ਟੀਚਰ ਤੇ ਜਿਹੜੀਆਂ ਬੀਬੀਆਂ ਸੀਗੀਆਂ ਉਹ ਉੱਥੋਂ ਮੂਵ ਵੀ ਹੋ ਗਈਆਂ। ਉਹ ਤੋਂ ਬਾਅਦ ਫਿਰ ਡਾਕਟਰਸ ਦੀ ਖਬਰ ਆਈ ਸੀ ਵੀ ਕਿਸ ਤਰ੍ਹਾਂ ਉਹਨਾਂ ਨੂੰ ਕੋਵਿਡ ਦੇ ਵਿੱਚ ਹੈਲਪ ਕਰਨੀ ਸੀ ਤੇ ਉਹਨਾਂ ਨੂੰ ਆਪਣੇ ਜਿਹੜੀ ਦਸਤਾਰ ਵੀ ਲਾਣੀ ਪਈ ਤੇ ਪੱਗ ਵੀ, ਆਪਣੇ ਵਾਲ ਵੀ ਕਟਾਣੇ ਪਏ, ਹਨਾ। ਸੋ ਇਸ ਬੇਸ ਦੇ ਉੱਤੇ ਕਹਿੰਦੇ ਵੀ ਬਹੁਤ ਹੀ ਵਧੀਆ ਮੂਵੀ ਜਿਹੜੀ ਇਹ ਥੋੜੇ ਦਿਨਾਂ ਦੇ ਵਿੱਚ ਸਕਰੀਨ ਦੇ ਉੱਤੇ ਆਊਗੀ। ਲਾਸਟ ਸਟੇਜ ਦੇ ਉੱਤੇ ਹੀ ਹੈਗੀ ਆ। ਸਟੀਵਨ ਪੁਰੇਵਾਲ ਦੀ ਜਿਹੜੀ ਇਹ ਬੁੱਕ ਆ ਉਹਦੇ ਬੇਸ ਦੇ ਉੱਤੇ ਇਹ ਸਟੋਰੀ ਜਿਹੜੀ ਫਿਲਮ ਬਣਾਈ ਗਈ ਆ। ਜੀ ਜੀ ਬਿਲਕੁਲ। ਸੋ ਇਹ ਵਧੀਆ ਚੀਜ਼ ਆ ਜਿਹੜੀ ਹਰਜੋਤ ਸਿੰਘ ਜੀ। ਤਾਂ ਆਪਾਂ ਰੀਸੈਂਟਲੀ ਜਿਹੜਾ ਜਿੱਦਾਂ ਤੁਸੀਂ ਦੱਸ ਹੀ ਰਹੇ ਆ ਵੀ ਕਿੱਦਾਂ ਸਿੱਖਾਂ ਨੇ ਇੱਕ ਬਚਦਿਆਂ ਨੂੰ ਡੁੱਬਦਿਆਂ ਨੂੰ ਜਿਹੜਾ ਉਹ ਬਚਾਇਆ ਸੀਗਾ। 2 ਬੱਚੇ ਜਿਹੜੇ ਆ ਝੀਲ ਦੇ ਵਿੱਚ ਜਿਹੜੇ ਉਹ ਡਿੱਗੇ ਸੀਗੇ, ਉਹਨਾਂ ਨੇ ਪੱਗ ਲਾਹ ਕੇ ਤੇ ਨਾਲ ਗਾਰਡਨ ਹੋਜ਼ ਦੀ ਵਰਤੋਂ ਕਰਕੇ ਉਹਨਾਂ ਨੂੰ ਫਰੀਜ਼ਿੰਗ ਪਾਣੀ ਦੇ ਵਿੱਚੋਂ ਕੱਢਿਆ ਸੀ ਤੇ ਉਹਨਾਂ ਦੀ ਜਿਹੜੀ ਜਾਨ ਆ ਉਹ ਬਚਾਈ ਸੀਗੀ। ਸੋ ਇਹ ਚੀਜ਼ਾਂ ਜਿਹੜੀਆਂ ਜ਼ਰੂਰੀ ਨੇ। ਬਹੁਤ ਥਾਵਾਂ ਦੇ ਉੱਤੇ ਮਦਦ ਜਿਹੜੀ ਇੱਦਾਂ ਕੀਤੀ ਆ। ਯਾਦ ਹੋਣਾ ਇੱਥੇ ਆਪਣੇ ਕੈਲੀਫੋਰਨੀਆ ਦੇ ਵਿੱਚ, ਇੱਥੇ ਫਰੈਜ਼ਨੋ ਕਾਊਂਟੀ ਦੇ ਵਿੱਚ ਹੀ ਸੀਗਾ ਜਦੋਂ ਮੁੰਡਾ ਬੱਚਿਆਂ ਨੂੰ ਬਚਾਉਂਦਾ ਆਪ ਖੁਦ ਜਿਹੜਾ ਜਾਨ ਤੋਂ ਹੱਥ ਤੋਂ ਬੈਠਾ ਸੀਗਾ। ਸੋ ਉਹ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਪੋਜ਼ੀਟਿਵ ਨਿਊਜ਼ ਆ ਉਹ ਜ਼ਰੂਰ ਅੱਗੇ ਤੋਂ ਅੱਗੇ ਜਿਹੜੀਆਂ ਉਹ ਸ਼ੇਅਰ ਹੋਣੀਆਂ ਚਾਹੀਦੀਆਂ ਨੇ, ਅੱਗੇ ਤੋਂ ਅੱਗੇ ਜਿਹੜੀਆਂ ਉਹ ਜਾਣੀਆਂ ਚਾਹੀਦੀਆਂ ਨੇ ਤਾਂ ਜੋ ਪਤਾ ਲੱਗਦਾ ਰਹੇ ਵੀ ਕਿੱਦਾਂ ਹੁੰਦਾ ਆ। ਸੋ ਹਰਜੋਤ ਸਿੰਘ ਜੀ, ਕੱਲ੍ਹ ਹੀ ਆਪਾਂ ਜਿੱਦਾਂ ਚਰਚਾ ਹੀ ਆਪਾਂ ਕਰ ਰਹੇ ਸੀਗੇ ਵੀ ਆਪਾਂ ਅਲੈਗਜ਼ੈਂਡਰ ਦੀਆਂ ਕਿੰਨੀਆਂ ਮੂਵੀਆਂ ਦੇਖੀਆਂ, ਜਿਹਨੂੰ ਸਿਕੰਦਰ ਆਖਿਆ ਜਾਂਦਾ ਆ। ਪੋਰਸ ਦਾ ਜਿਹੜਾ ਹਾਲੀਵੁੱਡ ਦੇ ਵਿੱਚ ਬਹੁਤਾ ਨਾਂ ਨਹੀਂ ਆ ਤੇ ਜਦ ਕਿ ਪੋਰਸ ਉੱਥੇ ਸੀਨਾ ਡਾਹ ਕੇ ਉਦੋਂ ਖੜ੍ਹ ਗਿਆ ਸੀਗਾ। ਸੋ ਇੱਦਾਂ ਦੀਆਂ ਚੀਜ਼ਾਂ ਦੇ ਵੱਲ ਨੂੰ ਧਿਆਨ ਜਿਹੜਾ ਉਹ ਜ਼ਰੂਰ ਦੇਣਾ ਚਾਹੀਦਾ ਜਿੱਥੇ ਆਪਣੀ ਕੌਮ ਦੀ, ਆਪਣੇ ਜਿਹੜੇ ਮਿੱਟੀ ਦੀ ਆ ਉਹ ਪੋਜ਼ੀਟਿਵਨੈਸ ਜਿਹੜੀ ਉਹ ਦਿਖੇ। ਸੋ ਆਪਣੇ ਹੁਣ ਥਾਂ ਦੇ ਉੱਤੇ ਲੋਕ ਮੌਜੂਦ ਹੈਗੇ ਨੇ। ਸੋ ਇੱਦਾਂ ਦੇ ਆਈਡੀਆਜ਼ ਜਿਹਦੇ ਕੋਲ ਵੀ ਹੁੰਦੇ ਆ ਉਹਨਾਂ ਨੂੰ ਜ਼ਰੂਰ ਅੱਗੇ ਜਿਹੜੇ ਉਹ ਲੈ ਕੇ ਆਉਣੇ ਚਾਹੀਦੇ ਨੇ ਤਾਂ ਜੋ ਜਿਹੜੇ ਬਾਕੀਆਂ ਨੂੰ ਵੀ ਜਿਹੜਾ ਆ ਉਹ ਪਤਾ ਲੱਗਦਾ ਰਹੇ। ਕਿਉਂਕਿ ਕੋਸ਼ਿਸ਼ ਦੌੜ ਕੌਮ ਦੀ ਇਹੀ ਹੁੰਦੀ ਆ ਵੀ ਵੱਧ ਤੋਂ ਵੱਧ ਲੋਕਾਂ ਤੱਕ ਜਿਹੜੇ ਆਪਣੇ ਬਾਰੇ, ਆਪਣੀ ਆਈਡੈਂਟੀਟੀ ਬਾਰੇ, ਆਪਣੇ ਫੇਥ ਬਾਰੇ ਜਿਹੜਾ ਆ ਉਹ ਆਪਾਂ ਦੱਸ ਸਕੀਏ। ਸੋ ਬਿਲਕੁਲ, ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲਾ। ਇੱਕ ਜ਼ਰੂਰ ਬੇਨਤੀ ਕਰਨੀ ਆ ਰਾਜਕਰਮੀਤ ਸਿੰਘ ਜੀ, ਕਾਫੀ ਹੁਣ 2 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਆਪਾਂ ਨੂੰ ਪੰਜਾਬੀ ਰੇਡੀਓ USA ਦੀ ਜਿਹੜੀ ਟੂਡੇ ਇਨ ਸਿੱਖ ਹਿਸਟਰੀ, ਜਿਹਦੀ YouTube ਵੀ ਬਣਦੀ ਆ, Facebook ਤੇ ਵੀ ਤੁਸੀਂ ਦੇਖਦੇ ਆ ਪਿਕਚਰ ਸਮੇਤ। ਪਹਿਲਾਂ ਤੁਸੀਂ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ ਉਹ ਰੇਡੀਓ ਤੇ ਸੁਣਦੇ ਸੀ। ਸੋ ਅਸੀਂ ਬਹੁਤ ਵਾਰ ਬੇਨਤੀ ਕੀਤੀ ਵੀ ਭਾਈ ਵੱਧ ਤੋਂ ਵੱਧ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਨੂੰ ਸਬਸਕ੍ਰਾਈਬ ਕਰੋ। ਸੋ ਅਸੀਂ ਬੜੇ ਹੈਰਾਨ ਹੁੰਦੇ ਆ ਵੀ ਇੰਨੀ ਮਿਹਨਤ ਦੇ ਨਾਲ ਇਹ ਬਣਾ ਰਹੇ ਆ ਤੇ ਸਬਸਕ੍ਰਾਈਬ ਤਾਂ ਕੀ ਹੋਣਾ, ਸਾਡੀਆਂ ਜਿਹੜੀਆਂ ਸ਼ਿਕਾਇਤਾਂ ਆ ਉਹ ਬਹੁਤ ਜ਼ਿਆਦਾ ਹੁੰਦੀਆਂ YouTube ਦੇ ਕੋਲ। ਉਹ ਕਹਿੰਦੇ ਆ ਵੀ ਦੇਖੋ ਜੀ ਇਹ ਜਿਹੜੀਆਂ ਇਹਨਾਂ ਦੀਆਂ YouTube ਆ ਇਹ ਸਟੈਂਡਰਡ ਨੂੰ ਫੋਲੋ ਨਹੀਂ ਕਰਦੀਆਂ ਪਈ। ਦੇਖੋ, ਜੇ ਸਾਡੇ ਨਾਲ ਧੱਕਾ ਹੋਇਆ, ਸਿੱਖਾਂ ਦਾ ਕਤਲੇਆਮ ਹੋਇਆ, ਜੇ ਉਹ ਪਿਕਚਰਸ ਉਸ YouTube ਦੇ ਵਿੱਚ ਹੈਗੀਆਂ
ਜੇ ਇੰਡੀਆ ਦਾ ਮੌਜੂਦਾ ਹੋਮ ਮਿਨਿਸਟਰ ਕਹਿ ਰਿਹਾ ਵੀ ਸਿੱਖਾਂ ਦਾ ਜੈਨੋਸਾਈਡ ਹੋਇਆ, ਤੇ ਅਸੀਂ ਐਜ਼ ਏ ਸਿੱਖ ਹੋਣ ਨਾਤੇ ਕਾਹਤੇ ਨਹੀਂ ਆਪਾਂ ਦੁਨੀਆ ਨੂੰ ਦੱਸ ਸਕਦੇ ਵੀ ਸਾਡੇ ਨਾਲ ਆਹ ਧੱਕਾ ਹੋਇਆ, ਆਹ ਪਿਕਚਰ ਜਾਂ ਸਾਹਮਣੇ ਆ। ਸੋ ਭਾਈ ਜੇ ਕੋਈ ਚੰਗਾ ਕੰਮ ਕਰਦਾ, ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਕੋਈ ਵੀ ਹੋਵੇ ਉਹਦਾ ਸਾਥ ਜ਼ਰੂਰ ਦਿਆ ਕਰੋ, ਕਿਉਂਕਿ ਵਿਰੋਧੀ ਬਹੁਤ ਹੁੰਦੇ ਆ। ਤੇ ਅਸੀਂ ਪਿਛਲੇ ਕੁਝ ਹਫ਼ਤਿਆਂ ਤੋਂ ਦੇਖ ਰਹੇ ਹਾਂ ਲਗਾਤਾਰ ਸਾਡੇ ਉਹ YouTube ਚੈਨਲ ਨੂੰ ਬਲੌਕ ਕਰਨ ਦੀਆਂ ਕੰਪਲੇਨਸ ਹੋ ਰਹੀਆਂ ਹੈਗੀਆਂ। ਸੋ ਪਲੀਜ਼ ਉਹਦਾ ਆਲਟਰਨੇਟਿਵ ਇਹੀ ਆ, ਜੇ ਤੁਹਾਨੂੰ ਚੰਗਾ ਲੱਗਦਾ ਸਾਥ ਜ਼ਰੂਰ ਦਿਓ। ਇੰਨਾ ਘੱਟੋ ਘੱਟ ਤੁਸੀਂ ਹੱਲਾਸ਼ੇਰੀ ਤਾਂ ਦੇ ਸਕਦੇ ਆ ਨਾ। ਤੇ ਅਸੀਂ ਕੋਈ ਕਿਸੇ ਪੈਸੇ ਦੀ ਡਿਮਾਂਡ ਨਹੀਂ ਕਰਦੇ ਹੈਗੇ। ਜੇ ਕੋਈ ਵਧੀਆ ਕੰਮ ਕਰਦਾ ਉਹਨੂੰ ਐਪਰੀਸ਼ੀਏਟ ਕਰੋ, ਪਰ ਜਿਹੜੇ ਵਿਰੋਧੀ ਵੀ ਆ ਭਾਈ ਵੀ ਆਪਾਂ ਕੋਈ ਵਧਾ ਚੜਾ ਕੇ ਗੱਲ ਨਹੀਂ ਕਰਦੇ। ਉਸ ਜਿੰਨੀਆਂ YouTube ਹੈਗੀਆਂ, ਜੋ ਸਾਡੇ ਨਾਲ ਧੱਕਾ, ਜੋ ਸਿੱਖਾਂ ਦੀਆਂ ਪ੍ਰਾਪਤੀਆਂ ਉਹੀ ਹੀ ਪਿਕਚਰਸ ਦੇ ਵਿੱਚ ਦੱਸਦੇ ਆ। ਤੇ ਨਾਲੇ ਜਿਹੜੀ ਜੋ ਟੂਡੇ ਇਨ ਸਿੱਖ ਹਿਸਟਰੀ ਆ ਉਹ ਪੰਜਾਬੀ ਰੇਡੀਓ USA ਨੇ ਨਹੀਂ ਲਿਖੀ, ਉਹ ਆਪਾਂ ਆਲੇ ਦੁਆਲੇ ਜਿਹੜੇ ਹਿਸਟੋਰੀਅਨ ਜਿਨ੍ਹਾਂ ਨੇ ਲਿਖੀ ਆ ਉਸ ਨੂੰ ਹੀ ਜਿਹੜਾ ਕਲੈਕਟ ਕਰਕੇ ਜਿਹੜੀ ਆ ਉਹ ਪੇਸ਼ ਕਰ ਰਹੇ ਹੈਗੇ ਆ। ਔਰ ਹਮੇਸ਼ਾ ਹੀ ਅਸੀਂ ਕਹਿੰਦੇ ਆ ਵੀ ਜੇ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਵੱਧ ਜਾਂ ਘਾਟ ਆ, ਉਹਦੇ 'ਚ ਆਪਾਂ ਬਦਲ ਕਰਨ ਦੇ ਲਈ ਬਿਲਕੁਲ ਇਮੀਡੀਏਟਲੀ ਰਾਜੀ ਹੈਗੇ ਆ ਜੀ। ਬਿਲਕੁਲ। ਸੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਤੁਸੀਂ ਉਸ ਨੂੰ ਲਾਈਕ ਕਰੋ, ਕਮੈਂਟ ਕਰੋ, ਉਸ ਦੇ ਉੱਤੇ ਸ਼ੇਅਰ ਕਰੋ, ਤਾਂ ਜੋ ਜਿਹੜਾ ਫਿਰ YouTube ਨੂੰ ਵੀ ਪਤਾ ਲੱਗਦਾ ਵੀ ਨਹੀਂ ਇਸ ਦੇ ਵਿੱਚ ਸਭ ਕੁਝ ਠੀਕ ਹੀ ਹੈਗਾ ਆ। ਜਾਣ ਬੁੱਝ ਕੇ ਜਿਹੜੇ ਸ਼ਰਾਰਤੀ ਹੁੰਦੇ ਆ ਉਹਨਾਂ ਨੇ ਇਸ ਦੇ ਵਿੱਚ ਕਰਨਾ ਹੈ। ਹਰਜੋਤ ਸਿੰਘ ਜੀ, ਬ੍ਰੇਕਿੰਗ ਨਿਊਜ਼ ਜਿਹੜੀ ਆ ਰਹੀ ਆ, ਡਿਫੈਂਸ ਸਕੱਤਰ ਮਾਰਕ ਐਸਪਰ ਦੀ ਛੁੱਟੀ ਜਿਹੜੀ ਉਹ ਕਰ ਦਿੱਤੀ ਗਈ ਆ ਰਾਸ਼ਟਰਪਤੀ ਟਰੰਪ ਦੇ ਦੁਆਰਾ। ਇਹ ਬਿਲਕੁਲ ਬ੍ਰੇਕਿੰਗ ਨਿਊਜ਼ ਆ। CNBC ਵਾਲੇ ਜਿਹੜੇ ਆ ਇਸ ਨੂੰ ਜਿਹੜਾ ਉਹ ਦੱਸ ਰਹੇ ਆ। ਕੱਲ੍ਹ ਤਾਈਂ ਉੱਦਾਂ ਖਬਰ ਸੀਗੀ ਵੀ ਸ਼ਾਇਦ ਜਿਹੜੇ ਡਿਫੈਂਸ ਸੈਕਟਰੀ ਮਾਰਕ ਐਸਪਰ ਆ ਉਹ ਆਪਣੇ ਅਹੁਦੇ ਦੇ ਉੱਤੇ ਜਿਹੜੇ ਉਹ ਬਰਕਰਾਰ ਜਿਹੜੇ ਉਹ ਰਹਿਣਗੇ। ਸੋ ਵੱਖ-ਵੱਖ ਥਾਵਾਂ ਤੋਂ ਜਿਹੜੀ ਆ ਹੁਣ ਇਹ ਖਬਰ ਜਿਹੜੀ ਉਹ ਆ ਰਹੀ ਆ। ਇਲੈਕਸ਼ਨ ਦੇ ਵਿੱਚ ਹਾਰ ਤੋਂ ਬਾਅਦ 'ਚ ਰਾਸ਼ਟਰਪਤੀ ਟਰੰਪ ਨੇ ਜਿਹੜੇ ਇਹ ਡਿਫੈਂਸ ਸੈਕਟਰੀ ਮਾਰਕ ਐਸਪਰ ਆ ਉਹਨਾਂ ਨੂੰ ਕਹਿੰਦੇ ਵੀ ਉਹਨਾਂ ਦੇ ਅਹੁਦੇ ਤੋਂ ਟਰਮੀਨੇਟ ਜਿਹੜਾ ਉਹ ਕਰ ਦਿੱਤਾ ਆ। ਅਤੇ ਉਹਨਾਂ ਦੀ ਥਾਂ ਦੇ ਉੱਤੇ ਨੈਸ਼ਨਲ ਕਾਊਂਟਰ ਟੈਰਰਿਜ਼ਮ ਸੈਂਟਰ ਦੇ ਜਿਹੜੇ ਡਾਇਰੈਕਟਰ ਹੈਗੇ ਆ ਉਹਨਾਂ ਨੂੰ ਕਾਰਜਕਾਰੀ US ਡਿਫੈਂਸ ਸੈਕਟਰੀ ਦੇ ਵਜੋਂ ਜਿਹੜਾ ਉਹ ਨਿਯੁਕਤ ਕਰ ਦਿੱਤਾ ਹੈਗਾ ਆ। ਹਾਰ ਦੇ ਦੌਰਾਨ ਰਾਸ਼ਟਰਪਤੀ ਟਰੰਪ ਗੋਲਫ ਜਿਹੜੇ ਉਹ ਖੇਡਦੇ ਹੋਏ ਜ਼ਰੂਰ ਪਾਏ ਗਏ ਸੀਗੇ ਜੀ। ਤੇ ਖਬਰਾਂ ਦਾ ਸਮਾਂ ਸਮਾਪਤ ਆ। ਸੋ ਇਸੇ ਤਰ੍ਹਾਂ ਅੱਜ ਦੇ ਜੇ ਪ੍ਰੋਗਰਾਮਾਂ ਦੇ ਰਸਤੇ ਜਾਈਏ, ਹੁਣ ਤੋਂ ਬਾਅਦ ਆਤਮਿਕ ਆਨੰਦ ਗੁਰਬਾਣੀ ਦਾ ਪ੍ਰੋਗਰਾਮ ਹੋਊਗਾ ਜੀ। ਅਤੇ ਉਸ ਤੋਂ ਬਾਅਦ ਦੇ ਵਿੱਚ ਹਾਸੇ ਚਾਰੇ ਪਾਸੇ 11 ਵਜੇ, 12:30 ਵਜੇ ਕੁਝ ਗੱਲਾਂ ਕੁਝ ਗੀਤ, 2 ਵਜੇ ਜਿਹੜਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਨਜ਼ਰੀਆ, ਅਤੇ 4 ਵਜੇ ਫਿਰ ਪ੍ਰੋਗਰਾਮ ਦੇਸੋਂ ਪ੍ਰਦੇਸ਼, 5:30 ਵਜੇ 5:40 ਦੇ ਉੱਤੇ ਜਿਹੜਾ ਜੀ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਜਿਹੜਾ ਉਹ ਬੁਲੇਟਿਨ, ਅਤੇ 6 ਵਜੇ ਜਿਹੜੇ ਗੁਰਬਾਣੀ ਦੇ ਪ੍ਰੋਗਰਾਮ, 8 ਵਜੇ ਸਿੱਖ ਇਤਿਹਾਸ, ਅਤੇ ਜਿਹੜਾ 8:30 ਵਜੇ 8:15 8:30 ਵਜੇ ਦੇ ਦਰਮਿਆਨ ਬਲਤੇਜ ਪੰਨੂ ਹੋਣਾ ਦਾ ਜਿਹੜਾ ਪ੍ਰੋਗਰਾਮ ਆ ਉਹ ਆਵੇਗਾ। ਅੱਜ ਦੇ ਦਿਨ ਉਹ ਕਾਲਸ ਵੀ ਜਿਹੜੀਆਂ ਉਹ ਲੈਂਦੇ ਨੇ ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ। ਸੋ ਇੱਦਾਂ ਹੀ ਜਿਹੜੇ ਪ੍ਰੋਗਰਾਮ ਆ ਉਹ ਚੱਲਦੇ ਰਹਿਣਗੇ। ਹੁਣ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਮਵੀਰ ਸਿੰਘ ਵੱਲੋਂ, ਜੋਤ ਸਿੰਘ ਖਾਲਸਾ ਵੱਲੋਂ, ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।